ਪੰਜਾਬ ਦੀਆਂ ਚੋਣਾਂ ਨੂੰ ਲੈ ਕੇ ਪੰਜਾਬ ਦੇ ਵਿੱਚੋਂ ਸੋਸ਼ਲ ਮੀਡੀਆ ਦੇ ਰਾਹੀਂ ਤੁਸੀਂ ਵੀ ਜਾਣਕਾਰੀਆਂ ਬਹੁਤ ਹਾਸਲ ਕਰਦੇ ਹੋਵੋਗੇ ਤੇ ਚਰਚਾ ਹੁੰਦੀ ਹੋਊਗੀ ਕਿ ਕਿਹੜੇ ਕੈਂਡੀਡੇਟ ਦੀ, ਕਿਹੜੇ ਉਮੀਦਵਾਰ ਦੀ ਸਥਿਤੀ ਕਿਵੇਂ ਹੈ ਤੇ ਕਿਹੜੇ ਉਮੀਦਵਾਰ ਦੀ ਕੀ ਸਥਿਤੀ ਹੈ। ਤੁਹਾਡਾ ਹਲਕਾ ਕਿਹੜਾ ਹੈ? ਇਹ ਜ਼ਰੂਰ ਦੱਸੋ ਸਾਨੂੰ ਕਾਲ ਕਰਕੇ। 408 272 5200 ਸਟੂਡੀਓ ਦਾ ਨੰਬਰ ਹੈ। ਤੇ ਅੱਜ ਅਸੀਂ ਤਾਂ ਕਿਉਂਕਿ ਪੰਜਾਬੀ ਰੇਡੀਓ ਇਸੇ ਦੇ ਤਾਂ ਵੱਖ-ਵੱਖ ਪ੍ਰੋਗਰਾਮਾਂ ਦੇ ਵਿੱਚ ਅਸੀਂ ਤੁਹਾਨੂੰ ਉੱਥੋਂ ਦੀ ਚੋਣ ਬਾਰੇ ਚਰਚਾ, ਕਿਹੜਾ ਕੈਂਡੀਡੇਟ ਹੈ, ਕਿਹਦੀ ਕਿੰਨੀ ਜਾਇਦਾਦ ਹੈ, ਕਿਹੜੀ ਪਾਰਟੀ ਦੇ ਕੀ ਹਾਲਾਤ ਹੈ, ਕਿਹੜੀ ਪਾਰਟੀ ਦੀ ਵੇਵ ਹੈ, ਕੌਣ ਅੱਗੇ ਜਾ ਰਿਹਾ, ਕੌਣ ਪਿੱਛੇ ਜਾ ਰਿਹਾ, ਕਿਹਨੇ ਕਿਵੇਂ ਕੀ ਕਿਹਾ, ਕਿਹਨੇ ਕੀ ਕਿਹਾ। ਆਪਾਂ ਲਗਾਤਾਰ ਤੁਹਾਨੂੰ ਜਾਣਕਾਰੀਆਂ ਦੇ ਹੀ ਰਹੇ ਹਾਂ। ਪਰ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਕਾਲ ਕਰਕੇ ਤੁਸੀਂ ਸਾਨੂੰ ਦੱਸੋ ਤੁਹਾਡੇ ਹਲਕੇ ਦੇ ਬਾਰੇ ਕਿ ਤੁਹਾਡਾ ਹਲਕਾ ਕਿਹੜਾ ਹੈ ਤੇ ਉੱਥੋਂ ਕਿਹੜੇ ਕੈਂਡੀਡੇਟ ਦੀ ਤੁਹਾਡੀ ਜਿਹੜੀ ਜਿੱਤ ਦੇ ਆਸਾਰ ਨੇ, ਮਤਲਬ ਤੁਹਾਨੂੰ ਲੱਗਦਾ ਕਿ ਇਹ ਬੰਦਾ ਜਿੱਤ ਜੂਗਾ, ਉਹਦੇ ਬਾਰੇ ਸਾਨੂੰ ਜ਼ਰੂਰ ਦੱਸੋ। ਕਿਹੜੀ ਪਾਰਟੀ ਤੁਹਾਨੂੰ ਲੱਗਦਾ ਹੈ, ਵੱਖ-ਵੱਖ ਸੀਟਾਂ ਤੇ ਲੋਕਾਂ ਦਾ ਝੁਕਾਅ ਕਿੱਧਰ ਨੂੰ ਹੈ, ਇਹਦੇ ਬਾਰੇ ਆਪਾਂ ਚਰਚਾ ਕਰਾਂਗੇ। ਵੱਖ-ਵੱਖ ਸੀਟਾਂ ਦੇ ਉੱਤੇ ਵੋਟਰ ਕਿੱਧਰ ਨੂੰ ਝੁਕਾਅ ਰੱਖਦੇ ਨੇ ਤੇ ਉਹਨਾਂ ਸੀਟਾਂ ਦੇ ਵਿੱਚੋਂ 2 ਅਹਿਮ ਸੀਟਾਂ ਖਡੂਰ ਸਾਹਿਬ ਤੇ ਫਰੀਦਕੋਟ, ਇਹ ਤੇ ਸਾਰਿਆਂ ਦੀਆਂ ਨਜ਼ਰਾਂ ਨੇ। ਹਾਲਾਂਕਿ ਇਹ ਜਾਣਨਾ ਬਹੁਤ ਔਖਾ ਹੈ, ਬਹੁਤ ਕਠਿਨ ਕੰਮ ਹੈ ਕਿ ਬਹੁਤ ਇੰਪੋਸੀਬਲ ਹੈ ਕਿ ਆਪਾਂ ਚੋਣਾਂ ਤੋਂ ਪਹਿਲਾਂ ਹੀ ਕਿਸੇ ਨਤੀਜੇ ਤੇ ਪਹੁੰਚ ਗਏ। ਹਾਂ, ਕਈ ਵਾਰੀ ਵੇਵ ਚੱਲਦੀ ਹੈ, ਕਿਸੇ ਕੈਂਡੀਡੇਟ ਦੇ ਹੱਕ ਦੇ ਵਿੱਚ ਲਹਿਰ ਚੱਲਦੀ ਹੈ, ਤਾਂ ਉਸ ਤੋਂ ਬਾਅਦ ਫਿਰ ਉਹ ਨੈਰੇਟਿਵ ਬਣ ਜਾਂਦਾ ਤੇ ਫਿਰ ਕਈ ਵਾਰੀ ਇਸ ਨੈਰੇਟਿਵ ਦੇ ਸਿਰ ਤੇ ਉਹ ਜਿੱਤ ਵੀ ਜਾਂਦੇ ਨੇ। ਮਿਸਾਲ ਦੇ ਤੌਰ ਤੇ ਜਦੋਂ ਸਿੱਧੂ ਮੂਸੇਵਾਲੇ ਦਾ ਕਤਲ ਹੋਇਆ ਸੀਗਾ, ਅੱਜ 29 ਮਈ ਹੈ, ਤੇ ਕਤਲ ਤੋਂ ਬਾਅਦ ਉਸ ਤੋਂ ਪਹਿਲਾਂ ਸੰਦੀਪ ਨੰਗਲੰਬੀਆਂ ਦਾ ਕਤਲ ਹੋ ਗਿਆ ਸੀਗਾ। ਤਾਂ ਉਹ ਇੱਕ ਗੁੱਸਾ ਸੀ। ਉਸ ਤੋਂ ਪਹਿਲਾਂ ਦੀਪ ਸਿੱਧੂ ਦਾ ਕਤਲ ਹੋਇਆ ਫਰਵਰੀ ਮਹੀਨੇ ਦੇ ਵਿੱਚ, ਤੇ ਦੀਪ ਸਿੱਧੂ ਦਾ ਰੋਡ ਐਕਸੀਡੈਂਟ ਹੋਇਆ, ਮਾਫ਼ ਕਰਨਾ। ਤਾਂ ਉਹ ਇੱਕ ਗੁੱਸਾ ਸੀਗਾ ਤੇ ਲੋਕਾਂ ਦਾ ਗੁੱਸਾ ਸਿੱਧੂ ਮੂਸੇਵਾਲੇ ਦੇ ਕਤਲ ਤੋਂ ਬਾਅਦ ਸਰਕਾਰ ਤੇ ਬਣ ਗਿਆ। ਹੁਣ ਜਦੋਂ ਉਹ ਨੈਰੇਟਿਵ ਚੱਲ ਪਿਆ ਇੱਕ ਸਰਕਾਰ ਦੇ ਵਿਰੋਧੀ, ਤਾਂ ਉਦੋਂ ਫਿਰ ਜਿਹੜੀ ਚੋਣ ਹੁੰਦੀ ਹੈ ਸੰਗਰੂਰ ਜ਼ਿਮਨੀ ਚੋਣ ਲੋਕ ਸਭਾ ਦੀ, ਉਸ ਚੋਣ ਦੇ ਵਿੱਚ ਫਿਰ ਹਾਕਮ ਧਿਰ ਨੂੰ, ਸੱਤਾਧਾਰੀਆਂ ਨੂੰ, ਜਿਹੜੇ ਭਗਵੰਤ ਮਾਨ ਦੀ ਪਾਰਟੀ ਸੀ, ਉਹਨਾਂ ਨੂੰ ਮੂੰਹ ਦੀ ਖਾਣੀ ਪਈ। ਕੋਈ ਪਾਰਟੀ ਸੋਚ ਸਕਦੀ ਹੈ ਕਿ ਫਰਵਰੀ ਦੇ ਵਿੱਚ ਉਹਨਾਂ ਨੇ ਜਿਹੜਾ ਰਾਜ ਭਾਗ ਸੰਭਾਲਿਆ ਹੋਵੇ ਬਹੁਤ ਵੱਡੇ ਬਹੁਮਤ ਦੇ ਨਾਲ, ਤੇ ਫਿਰ ਅਪ੍ਰੈਲ, ਮਈ, ਜੂਨ ਦੇ ਵਿੱਚ ਆਉਂਦਿਆਂ-ਆਉਂਦਿਆਂ ਉਹਨਾਂ ਦੀ ਸਾਰੀ ਵੇਵ ਹੀ ਠੁੱਸ ਹੋ ਕੇ ਰਹਿ ਜੇ। ਤੇ ਉਹ ਕੀ ਸੀਗਾ? ਉਹ ਸੀਗਾ ਨੈਰੇਟਿਵ, ਉਹ ਸੀ ਬਿਰਤਾਂਤ ਕਿ ਕੁਛ ਹੀ ਮਹੀਨਿਆਂ ਬਾਅਦ ਲੋਕਾਂ ਦਾ ਜਿਹੜਾ ਗੁੱਸਾ ਸੀ ਉਹ ਬਹੁਤ ਬੁਰੇ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਨੂੰ ਝੱਲਣਾ ਪਿਆ। ਚਲੋ ਖੈਰ, ਫਿਰ ਜਲੰਧਰ ਆਉਂਦਿਆਂ-ਆਉਂਦਿਆਂ ਇਹਨਾਂ ਨੇ ਜਿੱਤ ਵੀ ਹਾਸਲ ਕੀਤੀ, ਜਲੰਧਰ ਉਹ ਸੁਸ਼ੀਲ ਰਿੰਕੂ ਜਿੱਤੇ। ਪਰ ਅੱਜ ਦੀ ਇਸ ਜਿਹੜਾ ਪ੍ਰੋਗਰਾਮ ਹੈ, ਇਹਦੇ ਵਿੱਚ ਆਪਾਂ ਤੁਹਾਡੇ ਤੋਂ ਜਾਣਾਂਗੇ। ਤੁਸੀਂ ਸਾਨੂੰ ਦੱਸਣਾ ਹੈ ਕਿ ਤੁਹਾਡੇ ਹਲਕੇ ਦੇ ਵਿੱਚ ਜਾਂ ਤੁਹਾਡੇ ਏਰੀਏ ਦੇ ਵਿੱਚ ਜਾਂ ਤੁਹਾਡੇ ਮੁਤਾਬਕ ਕਿਹੜੇ ਕੈਂਡੀਡੇਟ ਦੀ ਚਰਚਾ ਸਭ ਤੋਂ ਜ਼ਿਆਦਾ ਹੈ, ਕਿਹੜੇ ਕੈਂਡੀਡੇਟ ਦੇ ਜਿੱਤ ਦੇ ਆਸਾਰ ਨੇ। ਤੁਹਾਡੀ ਪਾਰਟੀ ਕੋਈ ਵੀ ਹੋ ਸਕਦੀ ਹੈ, ਸਾਨੂੰ ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ। ਤੁਸੀਂ ਹੋ ਸਕਦਾ ਭਾਜਪਾ ਦੇ ਸਮਰਥਕ ਹੋਵੋ, ਤੁਸੀਂ ਹੋ ਸਕਦਾ ਸਿਮਰਜੀਤ ਸਿੰਘ ਮਾਨ ਸ਼੍ਰੋਮਣੀ ਅਕਾਲੀ ਦਲ ਦੇ ਸਮਰਥਕ ਹੋਵੋ, ਤੁਸੀਂ ਹੋ ਸਕਦਾ ਕਾਂਗਰਸ ਦੇ ਸਮਰਥਕ ਹੋਵੋ, ਤੁਸੀਂ ਹੋ ਸਕਦਾ ਅਕਾਲੀ ਦਲ ਦੇ ਸਮਰਥਕ ਹੋਵੋ, ਤੁਸੀਂ ਹੋ ਸਕਦਾ ਆਮ ਆਦਮੀ ਪਾਰਟੀ ਦੇ ਸਮਰਥਕ ਹੋਵੋ। ਤੁਹਾਡੀ ਨਿਸ਼ਠਾ, ਤੁਹਾਡਾ ਜਿਹੜਾ ਭਰੋਸਾ ਕਿਹੜੀ ਪਾਰਟੀ ਤੇ, ਇਹਦੇ ਵਿੱਚ ਕੋਈ ਆਪਾਂ ਜ਼ਿਆਦਾ ਚਰਚਾ 'ਚ ਨਹੀਂ ਪੈਂਦੇ। ਤੇ ਆਪਾਂ ਤੁਹਾਡੇ ਤੋਂ ਇਹ ਜ਼ਰੂਰ ਇੱਕ ਫੀਡਬੈਕ, ਇੱਕ ਚਰਚਾ ਤੁਹਾਡੇ ਨਾਲ ਜ਼ਰੂਰ ਕਰਨੀ ਹੈ ਕਿ ਪੰਜਾਬ ਦੀਆਂ ਕਿਹੜੀਆਂ ਸੀਟਾਂ ਤੇ ਤੁਹਾਨੂੰ ਕਿਵੇਂ ਲੱਗਦਾ। ਜਿਵੇਂ ਕਿ ਅੱਜ ਕੱਲ੍ਹ ਖਡੂਰ ਸਾਹਿਬ ਤੋਂ ਚਰਚਾ ਬਹੁਤ ਜ਼ਿਆਦਾ ਹੈ, ਅੰਮ੍ਰਿਤਪਾਲ ਸਿੰਘ ਹੋਰਾਂ ਦੇ ਜਿਹੜੀ ਕੰਪੇਨ ਆ ਉਹਦੇ ਬਾਰੇ ਸੁਣਨ ਦੇ ਵਿੱਚ ਆ ਰਿਹਾ ਕਿ ਸੋਸ਼ਲ ਮੀਡੀਆ ਤੇ ਖਾਸੀ ਚਰਚਾ ਉਸ ਕੰਪੇਨ ਦੀ, ਕਿ ਲੋਕ ਆਪ ਮੁਹਾਰੇ ਕੰਪੇਨ ਕਰ ਰਹੇ ਨੇ। ਇਸੇ ਤਰ੍ਹਾਂ ਫਰੀਦਕੋਟ ਦੀ ਜਿਹੜੀ ਸੀਟ ਹੈ, ਉੱਥੋਂ ਸਰਬਜੀਤ ਸਿੰਘ ਖਾਲਸਾ ਹੋਰਾਂ ਦੇ, ਕਿਉਂਕਿ ਉਹਨਾਂ ਦੇ ਜਿਹੜੇ ਪਿਤਾ ਜੀ ਸੀ, ਉਹਨਾਂ ਦੇ ਬਾਰੇ ਕਿਹਾ ਜਾਂਦਾ ਕਿ ਉਹਨਾਂ ਨੇ ਕੌਮ ਦਾ ਇੱਕ ਬਹੁਤ ਵੱਡਾ ਕੌਮ ਦੇ ਲਈ ਕੁਰਬਾਨੀ ਕੀਤੀ, ਤੇ ਇਸ ਕਰਕੇ ਉਹਨਾਂ ਦੀ ਚਰਚਾ ਸੋਸ਼ਲ ਮੀਡੀਆ ਤੇ ਜ਼ਿਆਦਾ ਹੈ। ਹਾਲਾਂਕਿ ਕੀ ਇਹ ਚਰਚਾ ਵੋਟ ਬੈਂਕ ਦੇ ਵਿੱਚ ਵੀ ਬਦਲਦੀ ਹੈ, ਨਹੀਂ ਬਦਲਦੀ, ਇਹਦੇ ਬਾਰੇ ਆਪਾਂ ਗੱਲਬਾਤ ਕਰਾਂਗੇ। ਆਪਣੇ ਨਾਲ ਜੁੜ ਚੁੱਕੇ ਨੇ ਮਸੂਦ ਮਲਿਕ ਸਾਹਿਬ, ਅਕਸਰ ਪਾਕਿਸਤਾਨ ਦੇ ਮਸਲਿਆਂ ਉੱਤੇ ਚਰਚਾ ਕਰਦੇ ਨੇ, ਪਰ ਅੱਜ ਆਪਣੇ ਨਾਲ ਭਾਰਤ ਦੀ, ਪੰਜਾਬ ਦੀ ਚੋਣ ਰਣਨੀਤੀ ਦੇ ਬਾਰੇ ਵੀ ਚਰਚਾ ਜ਼ਰੂਰ ਕਰਨਗੇ। ਮਲਿਕ ਸਾਹਿਬ, ਸਤਿ ਸ੍ਰੀ ਅਕਾਲ, ਸਵਾਗਤ ਹੈ ਜੀ। ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਸ਼ਰਮਾ ਜੀ ਕਿ ਤੁਸੀਂ ਸੁਣਨ ਵਾਲਿਆਂ ਦੇ ਰੂਬਰੂ ਕੀਤਾ। ਥੈਂਕ ਯੂ ਸੋ ਮਚ ਜੀ, ਧੰਨਵਾਦ ਜੀ। ਮਲਿਕ ਸਾਹਿਬ, ਵੈਸੇ ਤਾਂ ਬੰਦਾ ਜਿਹੜੇ ਦੇਸ਼ ਦਾ ਹੁੰਦਾ ਉੱਥੋਂ ਦੀ ਸੋਸ਼ਲ ਮੀਡੀਆ ਦੇਖਦਾ, ਕਿਉਂਕਿ ਉੱਥੋਂ ਦੇ ਲੋਕ ਜੁੜੇ ਹੁੰਦੇ ਨੇ। ਜੀ। ਪੰਜਾਬ ਦੇ ਜਾਂ ਭਾਰਤ ਦੇ ਚੋਣ ਮਾਹੌਲ ਬਾਰੇ ਚਰਚਾ ਜਾਂ ਇਹ ਚੀਜ਼ਾਂ ਤੁਹਾਡੇ ਜਿਹੜਾ ਸੋਸ਼ਲ ਮੀਡੀਆ ਫੀਡ ਹੈ ਤੱਕ ਘੱਟ ਪਹੁੰਚਦੀਆਂ ਹੋਣਗੀਆਂ, ਜੀ। ਪਰ ਖਬਰਾਂ ਦੇ ਵਿੱਚ ਗਾਹੇ ਬਗਾਹੇ ਕਈ ਵਾਰੀ ਆਪਾਂ ਨੂੰ ਸੁਣਨ ਨੂੰ ਮਿਲਦਾ ਕਿ ਫਲਾਂ ਬੰਦੇ ਨੇ ਫਲਾਂ ਬਿਆਨ ਦਿੱਤਾ, ਫਲਾਂ ਬੰਦੇ ਨੇ ਫਲਾਂ ਬਿਆਨ ਦਿੱਤਾ। ਹੁਣ ਜਿਵੇਂ ਆਪਾਂ ਗੱਲ ਕਰੀਏ, ਅਮਿਤ ਸ਼ਾਹ ਲੰਘੇ ਦਿਨੀ ਪੰਜਾਬ ਦੇ ਵਿੱਚ ਆਏ ਜੀ, ਤੇ ਅਮਿਤ ਸ਼ਾਹ ਨੇ ਲੰਘੇ ਦਿਨੀ ਪੰਜਾਬ ਦੇ ਵਿੱਚ ਆ ਕੇ ਇੱਕ ਵੱਖਰੀ ਤਰ੍ਹਾਂ ਦੀ ਚਰਚਾ ਛੇੜ ਦਿੱਤੀ, ਜਦੋਂ ਉਹਨਾਂ ਨੇ ਕਿਹਾ ਕਿ ਅਸੀਂ ਜਿਹੜੇ ਰਵਨੀਤ ਬਿੱਟੂ ਦੇ ਦਾਦਾ ਬੇਅੰਤ ਸਿੰਘ, ਸਾਬਕਾ ਮੁੱਖ ਮੰਤਰੀ, ਉਹਨਾਂ ਦੇ ਕਾਤਲਾਂ ਨੂੰ ਛੱਡਾਂਗੇ ਨਹੀਂ। ਹੁਣ ਇਹ ਉਹੀ ਪਾਰਟੀ ਜਿਹੜੀ ਕਹਿੰਦੀ ਸੀ ਬੰਦੀ ਸਿੰਘਾਂ ਨੂੰ ਅਸੀਂ ਰਿਹਾ ਕਰਾਂਗੇ, ਤੇ 2018 ਦੇ ਵਿੱਚ ਇਹਨਾਂ ਨੇ ਐਲਾਨ ਵੀ ਕੀਤਾ ਸੀਗਾ।
ਪਰ ਹੁਣ ਕਹਿੰਦੇ ਕਿ ਨਹੀਂ, ਅਸੀਂ ਇਹਨਾਂ ਨੂੰ ਛੱਡਣਾ ਨਹੀਂ। ਇਹ ਮਤਲਬ ਹੁਣ ਤਾਂ ਉਹ ਕਾਤਲ ਦੱਸਦੇ ਨੇ ਸਿੱਧੇ ਤੌਰ ਤੇ, ਕਿਉਂਕਿ ਰਵਨੀਤ ਬਿੱਟੂ ਉਧਰ ਚਲਾ ਗਿਆ। ਰਵਨੀਤ ਬਿੱਟੂ ਦਾ ਦਾਦਾ ਬੇਅੰਤ ਸਿੰਘ ਮੁੱਖ ਮੰਤਰੀ ਸੀ ਤੇ ਖਾੜਕੂਆਂ ਨੇ ਉਸ ਮੁੱਖ ਮੰਤਰੀ ਦਾ ਕਤਲ ਕਰ ਦਿੱਤਾ ਸੀ, ਕਿਉਂਕਿ ਉਹਨੇ ਮੁੰਡੇ, ਉਹਦੀ ਜਿਹੜੀ ਪੁਲਿਸ ਹੈ ਉਹਨੇ ਮੁੰਡੇ ਪਿੰਡਾਂ ਦੇ ਵਿੱਚੋਂ ਚੱਕਣ ਵਾਲੀ ਜਿਹੜੀ ਹਨੇਰੀ ਠਾਤੀ ਸੀ, ਇੱਕ ਤਰੀਕੇ ਨਾਲ ਜ਼ਬਰ ਦੀ ਹਨੇਰੀ ਸੀ, ਔਰ ਬਹੁਤ ਬੁਰੇ ਤਰੀਕੇ ਨਾਲ ਕਈ ਪਿੰਡਾਂ ਦੇ ਵਿੱਚ ਕਈ ਦਰਜਨਾਂ ਨੌਜਵਾਨ ਚੱਕ ਕੇ ਪੁਲਿਸ ਨੇ ਖਪਾ ਦਿੱਤੇ ਸੀਗੇ। ਸੋ ਇਸ ਕਰਕੇ ਲੋਕਾਂ ਦਾ ਰੋਸਾ ਵੀ ਹੈ। ਖੈਰ, ਆਪਾਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਨਾਲ ਆਡੀਅנס ਨੂੰ ਵੀ ਜੋੜਾਂਗੇ ਕਿ ਤੁਸੀਂ ਪੰਜਾਬ ਦੇ ਚੋਣ ਮਾਹੌਲ ਦੇ ਬਾਰੇ ਕੀ ਚਰਚਾ, ਕੀ ਤੁਹਾਨੂੰ ਲੱਗਦਾ ਕਿ ਬਾਅਦ ਦੇ ਵਿੱਚ ਜਿਹੜੇ ਅੱਜ ਕੱਲ੍ਹ ਅਸੀਂ ਦੇਖਦੇ ਹਾਂ ਚੰਨੀ ਸਾਹਿਬ ਜਾਂ ਹੋਰ ਜਿਹੜੇ ਲੋਕ ਤਾਸ਼ਾਂ ਖੇਡ ਰਹੇ ਨੇ ਲੋਕਾਂ ਦੇ ਨਾਲ ਬੈਠ ਕੇ ਫੱਟਿਆਂ ਦੇ ਉੱਤੇ, ਜਾਂ ਹੋਰ ਗੱਲਾਂ ਬਾਤਾਂ ਕਰ ਰਹੇ ਨੇ, ਕੀ ਤੁਹਾਨੂੰ ਲੱਗਦਾ ਕਿ ਇਹ 4 ਤੋਂ ਬਾਅਦ ਵੀ ਤੁਹਾਨੂੰ ਦਿਖ ਜਾਣਗੇ, ਚੋਣ ਨਤੀਜਿਆਂ ਤੋਂ ਬਾਅਦ, ਜਾਂ ਅੱਗੇ ਵੀ ਕਦੇ ਤੁਹਾਡੇ ਚ ਆ ਕੇ ਐਂ ਬੈਠੇ ਆਏ ਉਹਨਾਂ ਨੇ ਫੋਟੋਆਂ ਲਵਾਈਆਂ ਜਾਂ ਆਏ ਉਹ ਗੱਲਬਾਤ ਕਰਦੇ ਆ? ਦੇਖੋ, ਪੋਲੀਟੀਕਲ ਬੰਦੇ ਦਾ ਕੰਮ ਹੁੰਦਾ ਹੈ ਕਿ ਕਿਸੇ ਵੀ ਗੱਲ ਨੂੰ ਕੈਸ਼ ਕਰਨਾ ਸਾਹਿਬ, ਬਿਲਕੁਲ ਏਦਾਂ ਹੀ। ਤੇ ਉਹ ਹੁਣ ਜਿਵੇਂ ਚੋਣਾਂ ਆਈਆਂ, ਲੋਕ ਭਾਵੁਕ ਨੇ, ਲੋਕਾਂ ਨੂੰ ਇਹ ਲੱਗਦਾ ਕਿ ਸ਼ਾਇਦ ਇਹ ਜਿਹੜੇ ਲੀਡਰ ਨੇ ਸਾਡੇ ਵਰਗੇ ਨੇ, ਤੇ ਇਸ ਕਰਕੇ ਉਹ ਇਹਨਾਂ ਲੀਡਰਾਂ ਨੂੰ ਇਹ ਮੰਨਦੇ ਨੇ ਕਿ ਸ਼ਾਇਦ ਇਹ ਸਾਡੇ ਵਿੱਚ ਆ ਕੇ ਤੇ ਸਾਡੇ ਹੀ ਬਣ ਜਾਣਗੇ। ਇਹ ਗਲਤਫਹਿਮੀ ਹੈ ਨਾ, ਇਹ ਗਲਤਫਹਿਮੀ ਹੈ। ਉਹ ਲੀਡਰ ਤੁਹਾਡੇ ਵਿੱਚ ਆ ਕੇ ਤੁਹਾਡੇ ਕਦੇ ਨਹੀਂ ਬਣ ਸਕਦੇ। ਉਹਨਾਂ ਨੇ ਆਪਣੀ ਪੋਲਿਟਿਕਸ ਦੇਖਣੀ ਆ, ਉਹਨਾਂ ਨੇ ਕਦੇ ਨਹੀਂ ਦੇਖਣਾ ਕਿ ਮੇਰਾ ਫਲਾਂ ਵਰਕਰ ਹੈ। ਜੇਕਰ ਤੁਹਾਡੇ ਤੇ ਪਰਚਾ ਕਰਾ ਕੇ, ਜੇਕਰ ਤੁਹਾਡੇ ਤੇ ਕੇਸ ਪਵਾ ਕੇ ਵੀ ਉਹਦੀ ਪੋਲਿਟਿਕਸ ਜਾਂ ਉਹਦੇ ਨਾਲ 4 ਵੋਟਾਂ ਜੁੜਦੀਆਂ ਹੋਈਆਂ, ਉਹਨੇ ਕਦੇ ਤਰਸ ਨਹੀਂ ਖਾਣਾ, ਉਹਨੇ ਆਪਦਾ ਬੁੱਤਾ ਸਿੱਧਾ ਰੱਖਣਾ। ਸੋ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਇਹੀ ਆਪਾਂ ਚਰਚਾ ਕਰਾਂਗੇ। ਸਟੂਡੀਓ ਦਾ ਨੰਬਰ ਹੈ 408 272 5500। ਇਸ ਨੰਬਰ ਉੱਤੇ ਤੁਸੀਂ ਵੀ ਕਾਲ ਕਰਕੇ ਆਪਣਾ ਹਲਕਾ, ਆਪਣੀ ਕੰਸਟੀਚੁਐਂਸੀ ਦੇ ਬਾਰੇ, ਉੱਥੋਂ ਦੇ ਉਮੀਦਵਾਰ ਬਾਰੇ ਚਰਚਾ ਜਿਹੜੀ ਆ ਉਹ ਕਰ ਸਕਦੇ ਹੋ। ਖਡੂਰ ਸਾਹਿਬ ਦੀ ਗੱਲ ਚੱਲਦੀ ਸੀ, ਆਪਾਂ ਸ਼ੁਰੂਆਤ ਖਡੂਰ ਸਾਹਿਬ ਤੋਂ ਕਰ ਲੈਂਦੇ ਹਾਂ। ਮਨੀ ਸਾਹਿਬ ਜੀ ਜੀ ਜ਼ਰੂਰ ਜੀ। ਖਡੂਰ ਸਾਹਿਬ ਦੇ ਵਿੱਚ ਸਾਰੀਆਂ ਪਾਰਟੀਆਂ ਦੇ ਉਮੀਦਵਾਰ ਚੋਣ ਮੈਦਾਨ ਦੇ ਵਿੱਚ ਨੇ। ਅਕਾਲੀ ਦਲ ਨੇ ਵਿਰਸਾ ਸਿੰਘ ਵਲਟੋਆ ਨੂੰ ਟਿਕਟ ਦਿੱਤੀ ਹੈ, ਤੇ ਇਸੇ ਤਰ੍ਹਾਂ ਕਾਂਗਰਸ ਤੋਂ ਕੁਲਬੀਰ ਸਿੰਘ ਜ਼ੀਰਾ ਲੜ ਰਹੇ ਨੇ ਚੋਣ। ਆਮ ਆਦਮੀ ਪਾਰਟੀ ਤੋਂ ਲਾਲਜੀਤ ਸਿੰਘ ਭੁੱਲਰ ਲੜ ਰਹੇ ਨੇ, ਮਨਜੀਤ ਮੰਨਾ ਭਾਜਪਾ ਤੋਂ ਲੜ ਰਹੇ ਨੇ, ਤੇ ਉੱਥੋਂ ਆਜ਼ਾਦ ਉਮੀਦਵਾਰ ਵਜੋਂ ਲੜ ਰਹੇ ਨੇ ਅੰਮ੍ਰਿਤਪਾਲ ਸਿੰਘ। ਅੰਮ੍ਰਿਤਪਾਲ ਸਿੰਘ ਹੋਰਾਂ ਤੇ NSA ਲੱਗਿਆ ਹੋਇਆ, ਤੇ ਇਸ ਵੇਲੇ ਉਹ ਜੇਲ੍ਹ ਦੇ ਵਿੱਚ ਬੰਦ ਨੇ। ਹੁਣ ਬਹੁਤ ਸਾਰੇ ਲੋਕ ਹੋ ਸਕਦਾ ਉਹਨਾਂ ਦੀ ਪੋਲਿਟਿਕਸ ਦੇ ਨਾਲ ਸਹਿਮਤ ਹੋਣ ਜਾਂ ਨਾ ਹੋਣ, ਕਿਉਂਕਿ ਉਹ ਬੜੇ ਵਿਭਾਗ ਹੋ ਕੇ ਖਾਲਿਸਤਾਨ ਦੀ ਗੱਲ ਕਰਦੇ ਨੇ, ਬੜੇ ਵਿਭਾਗ ਤਰੀਕੇ ਦੇ ਨਾਲ ਉਹਨਾਂ ਨੇ ਪੰਜਾਬ ਦੇ ਵਿੱਚ ਇਸ਼ੂਜ਼ ਦੀ ਗੱਲ ਕੀਤੀ। ਹੁਣ ਲੋਕ ਉੱਥੋਂ ਦੇ ਜਿਹੜੇ ਆ ਉਹ ਇਹ ਕਹਿ ਰਹੇ ਆ ਕਿ ਅਸੀਂ, ਬੰਦਾ ਉਹ ਖਾਲਿਸਤਾਨ ਦੀ ਗੱਲ ਕਰਦਾ ਜਾਂ ਕਿਸੇ ਵੀ ਗੱਲ ਕਰਦਾ, ਉੱਥੋਂ ਦੇ ਹਿੰਦੂ ਬੰਦਿਆਂ ਦੀਆਂ ਵੀ ਮੈਂ ਬਾਈਟ ਸੁਣੀਆਂ, ਉੱਥੋਂ ਦੇ ਵਰਸ਼ਨ ਸੁਣੇ, ਉਹ ਕਹਿੰਦੇ ਕਿ ਉਹ ਬੰਦਾ ਨਸ਼ਿਆਂ ਦੇ ਵਿਰੁੱਧ ਲੜਿਆ, ਇਸ ਕਰਕੇ ਅਸੀਂ ਉਹਨਾਂ ਨੂੰ ਵੋਟ ਪਾਉਣੀ ਹੈ। ਲੋਕ ਆਪ ਮੁਹਾਰੇ ਉਹਦੀ ਕੰਪੇਨ ਕਰ ਰਹੇ ਨੇ। ਇਸੇ ਤਰ੍ਹਾਂ ਜੇ ਗੱਲ ਕਰੀਏ ਫਰੀਦਕੋਟ ਦੀ, ਫਰੀਦਕੋਟ ਦੇ ਵਿੱਚ ਜਿਹੜੇ ਸਰਬਜੀਤ ਸਿੰਘ ਨੇ, ਉਹਨਾਂ ਦੇ ਪਿਤਾ ਨੇ ਇੰਦਰਾ ਗਾਂਧੀ ਦਾ ਕਤਲ ਕੀਤਾ ਸੀ। ਅੱਛਾ, ਵਾਹ। ਹਾਂਜੀ, ਤੇ ਉਹ ਜਿਹੜੇ ਸਰਬਜੀਤ ਸਿੰਘ ਦੇ ਪਿਤਾ ਨੇ, ਉਹਨਾਂ ਨੇ ਇੰਦਰਾ ਗਾਂਧੀ ਦਾ ਕਤਲ ਕੀਤਾ ਸੀ। ਪਹਿਲਾਂ ਤਾਂ ਉਹਨਾਂ ਦੀ ਜਿਹੜੀ ਮੁਹਿੰਮ ਸੀ, ਚੋਣ ਮੁਹਿੰਮ, ਉਹ ਕੋਈ ਜ਼ਿਆਦਾ ਹੁਲਾਰਾ ਨਹੀਂ ਸੀ ਉਹਨੂੰ ਮਿਲਿਆ, ਪਰ ਲੰਘੇ ਦਿਨਾਂ ਦੇ ਵਿੱਚ ਉੱਥੇ ਹੱਥ ਸੀਗਾ ਉੱਤੇ ਫਰੀਦਕੋਟ ਦੇ ਵਿੱਚ ਕਰਮਜੀਤ ਅਨਮੋਲ ਦਾ ਜਿਹੜਾ ਹੱਥ ਸੀਗਾ, ਤੇ ਹੁਣ ਥੋੜੇ ਦਿਨਾਂ ਦੇ ਵਿੱਚ ਆਪਾਂ ਚਰਚਾ ਸੁਣਦੇ ਹਾਂ ਕਿ ਉੱਥੇ ਹੱਥ ਜਿਹੜਾ ਉੱਤੇ ਹੈ ਉਹ ਹੈ ਹੁਣ ਸਰਬਜੀਤ ਸਿੰਘ ਖਾਲਸਾ ਦਾ। ਮਤਲਬ ਟੱਕਰ ਦੇ ਰਹੇ ਨੇ ਉਹ। ਬੇਅੰਤ ਸਿੰਘ ਦੇ ਉਹ ਮੁੰਡੇ ਨੇ ਜਿਨ੍ਹਾਂ ਨੇ ਇੰਦਰਾ ਗਾਂਧੀ ਦਾ ਜਦੋਂ ਕਤਲ ਕੀਤਾ ਸੀਗਾ, ਬੇਅੰਤ ਸਿੰਘ ਉਦੋਂ ਨਾਲ ਸੀਗੇ, ਸਤਵੰਤ ਤੇ ਬੇਅੰਤ ਸਿੰਘ, ਉਹਨਾਂ ਨੇ ਕਤਲ ਕੀਤਾ ਸੀ ਇੰਦਰਾ ਗਾਂਧੀ ਨੂੰ ਗੋਲੀਆਂ ਮਾਰ ਕੇ। ਤੇ ਇਹ ਦੋਵੇਂ ਆਪਸ ਚ ਮੁਖਾਲਫ, ਇੱਕ ਦੂਜੇ ਦੇ ਖਿਲਾਫ ਲੜੇ ਨੇ ਚੋਣਾਂ। ਕੌਣ ਜੀ? ਇਹ ਜਿਹੜੇ ਦੋ ਨਾਂ ਲਏ। ਨਹੀਂ, ਇਹ ਸਤਵੰਤ ਸਿੰਘ ਤੇ ਬੇਅੰਤ ਸਿੰਘ ਉਹ ਨੇ ਜਿਨ੍ਹਾਂ ਨੇ ਇੰਦਰਾ ਗਾਂਧੀ ਦਾ ਕਤਲ ਕੀਤਾ ਸੀ। ਠੀਕ ਹੈ। ਅੱਗੋਂ ਇਹਨਾਂ ਦੇ ਬੇਅੰਤ ਸਿੰਘ ਦਾ ਬੱਚਾ ਜਿਹੜਾ 45 ਸਾਲ ਦਾ ਸਰਬਜੀਤ ਸਿੰਘ ਖਾਲਸਾ, ਜੀ, ਉਹ ਫਰੀਦਕੋਟ ਤੋਂ ਚੋਣ ਲੜ ਰਿਹਾ। ਮੈਂ ਸਮਝ ਗਿਆ, ਦੂਸਰੇ ਦਾ ਨਹੀਂ ਲੜਿਆ? ਨਹੀਂ, ਓਕੇ, ਹਾਂਜੀ। ਉਹ ਜਿਹੜਾ ਇੱਕ ਖਡੂਰ ਸਾਹਿਬ ਦੀ ਆਪਾਂ ਗੱਲ ਕੀਤੀ ਸੀ, ਉਹ ਸੀਗਾ ਅੰਮ੍ਰਿਤਪਾਲ ਸਿੰਘ, ਜਿਹੜਾ ਚੋਣ ਲੜ ਰਿਹਾ, ਜਿਹਦੇ ਉੱਤੇ NSA ਲੱਗਿਆ ਹੋਇਆ ਨੌਜਵਾਨ ਦੇ ਉੱਤੇ, ਉਹ ਅੰਮ੍ਰਿਤਪਾਲ ਸਿੰਘ ਆ। ਉਹ ਖਾਲਿਸਤਾਨ ਬਾਰੇ ਬੜੀ ਬੇਬਾਕੀ ਦੇ ਨਾਲ ਜਿਹੜੀ ਆ ਉਹ ਗੱਲ ਕਰਦੇ ਨੇ। ਬਿਲਕੁਲ ਠੀਕ ਹੈ। ਗੱਲ ਇਹ ਹੈ ਸ਼ਰਮਾ ਜੀ ਕਿ ਜਦੋਂ ਵੀ ਚੋਣਾਂ ਲਾਗੇ ਹੁੰਦੀਆਂ ਨੇ, ਉਦੋਂ ਤੁਸੀਂ ਇਹ ਦੇਖੋ ਕਿ ਉਹ ਨੇਤਾ, ਉਹ ਪੋਲੀਟੀਸ਼ੀਅਨ ਜਿਹੜੇ ਅੱਗੋਂ ਪਿੱਛੋਂ ਤੁਹਾਨੂੰ ਕਿਤੇ ਲੱਭਦੇ ਨਹੀਂ, ਦਿਸਦੇ ਨਹੀਂ, ਖਬਰਾਂ 'ਚ ਹੁੰਦੇ ਨੇ, ਤੁਹਾਡੀ ਐਕਸੈਸ ਤੱਕ ਨਹੀਂ ਹੁੰਦੇ, ਉਹ ਸਾਰੇ ਨੇ ਜਿਹੜੇ ਐਕਟਿਵ ਮਿਲਣਗੇ, ਬਿਲਕੁਲ ਰੈਡੀ ਮਿਲਣਗੇ। ਜਿਹਨੂੰ ਕਹਿੰਦੇ ਨੇ ਕਿ ਅਵਾਮੀ ਇਕੱਠਾ, ਜਿੱਦਾਂ ਤੁਸੀਂ ਦੱਸਿਆ ਕਿ ਹੁਣ ਤੇ ਉਹ ਇਕੱਠੇ ਬਹਿ ਕੇ ਤੇ ਲੋਕਾਂ ਨਾਲ ਤਾਸ਼ ਵੀ ਖੇਡਣ ਦੇ ਹੁੰਦੇ ਨੇ। ਇਹ ਮੰਜ਼ਰ ਚੋਣਾਂ ਦੇ ਆਉਣ ਦੀ ਨਿਸ਼ਾਨੀ ਹੈ, ਚੋਣਾਂ ਦੇ ਦਿਨਾਂ ਦੇ। ਇਸ ਤੋਂ ਬਾਅਦ ਪੂਰੇ ਸੀਜ਼ਨ 'ਚ ਵਜੂਦ ਕੋਈ ਨਹੀਂ ਜੀ। ਬਿਲਕੁਲ। ਆਪਣੇ ਨਾਲ ਕੁਝ ਕਾਲਰ ਜੁੜੇ ਨੇ ਸਰੋਤੇ, ਤੁਸੀਂ ਵੀ ਕਾਲ ਕਰ ਸਕਦੇ ਹੋ ਆਪਣੇ ਕੰਸਟੀਚੁਐਂਸੀ ਦੇ ਬਾਰੇ, ਪੰਜਾਬ ਦੇ ਵਿੱਚ ਚੱਲ ਰਹੀ ਚੋਣ ਚਰਚਾ ਦੇ ਬਾਰੇ। ਤੁਹਾਨੂੰ ਕੀ ਲੱਗਦਾ ਕਿ ਲੀਡਰ ਇਸੇ ਤਰ੍ਹਾਂ ਫੇਰ ਆਉਂਦੇ ਰਹਿਣਗੇ, ਤੁਹਾਡੇ ਨਾਲ ਗੱਲਾਂ ਕਰਨਗੇ, ਤੁਹਾਡੇ ਨਾਲ ਫੋਟੋਆਂ ਖਿਚਾਉਣਗੇ, ਸੈਲਫੀਆਂ ਪਾਉਣਗੇ, ਤਾਸ਼ ਖੇਡਣਗੇ, ਤੁਹਾਡੇ ਨਾਲ ਠੁਮਕੇ ਲਗਾਉਣਗੇ, ਤੁਹਾਡੇ ਨਾਲ ਭੰਗੜਾ ਪਾਉਣਗੇ? ਇਹ ਸਾਨੂੰ ਦੱਸੋ ਸਾਰਾ ਕੁਝ। 408 272 ਸਟੂਡੀਓ ਦਾ ਨੰਬਰ ਹੈ, 408 272 5200, ਮਾਫ ਕਰਨਾ। ਤੇ ਆਪਣੇ ਨਾਲ ਜੁੜੇ ਨੇ ਪੌਲ ਜੀ। ਸਤਿ ਸ਼੍ਰੀ ਅਕਾਲ, ਤੁਸੀਂ ਆਨ 에ਅਰ ਹੋ ਜੀ। ਜੀ ਪੌਲ ਜੀ, ਆਇਆਂ ਨੂੰ ਸਤਿ ਸ਼੍ਰੀ ਅਕਾਲ ਜੀ।
ਬਹੁਤ ਮਿਹਰਬਾਨੀ ਭਾਜੀ, ਥੈਂਕ ਯੂ ਤੁਹਾਡਾ। ਸਤਿ ਸ਼੍ਰੀ ਅਕਾਲ ਮੇਰਾ ਖਿਆਲ ਸੀ ਪੰਜਾਬ ਦੇ ਲੋਕਾਂ ਨੇ ਕਾਂਗਰਸ ਹੰਡਾ ਲਈ ਏ ਜੀ। ਅਕਾਲੀ ਦਲ ਹੰਡਾ ਲਿਆ ਏ, ਇਹ ਜਿਹੜੀ ਆਪ ਹੈ ਉਹ ਵੀ ਹੰਡਾ ਲਈ ਏ, ਸਾਰਿਆਂ ਨੂੰ ਇਹਨਾਂ ਨੇ ਵੇਖ ਲਿਆ ਹੈ ਜੀ। ਤੇ ਹੁਣ ਇਹਨਾਂ 'ਚ ਜਦੋਂ ਪਤਾ ਹੈ ਵੀ ਇਹਨਾਂ ਕੋਲੋਂ ਕੁਝ ਨਹੀਂ ਮਿਲਣਾ ਤੇ ਇਹਨਾਂ ਨੂੰ ਬਦਲਾਅ ਵੱਲ ਝੁਕਣਾ ਚਾਹੀਦਾ ਹੈ ਜੀ। ਤੇ ਮੇਰਾ ਖਿਆਲ ਸੀ ਵੀ ਜਿੰਨੇ ਬੰਦੀ ਸਿੰਘ ਨੇ, ਜਿੰਨੇ ਮੋਸਟਲੀ ਇਹ ਨਹੀਂ ਛੱਡ ਰਹੇ ਈਵਨ ਸਜ਼ਾ ਪੂਰੀਆਂ ਹੋਣ ਤੋਂ ਬਾਅਦ ਵੀ, ਉਹਨਾਂ ਸਾਰਿਆਂ ਨੂੰ 13 ਦੀਆਂ 13 ਹਲਕਿਆਂ 'ਚ ਖੜਾ ਕਰਨਾ ਚਾਹੀਦਾ ਸੀ ਤਾਂ ਕਿ ਸ਼ਾਇਦ ਇਸ ਤਰੀਕੇ ਨਾਲ ਉਹਨਾਂ ਦੀ ਰਿਹਾਈ ਹੋ ਸਕੇ। ਜੀ ਜੀ। ਠੀਕ ਹੈ, ਸਾਰਾ ਪੰਜਾਬ ਨਹੀਂ ਇੱਕ ਬੰਨੇ ਹੋ ਸਕਦਾ, ਪਰ ਫਿਰ ਵੀ ਜੇ 40% ਲੋਕ ਵੀ ਹੋ ਜਾਣ ਤੇ ਉਹ ਸਾਰਿਆਂ ਦੀ ਜਿਹੜੀ ਸਜ਼ਾ ਹੈ ਉਹ ਮਾਫ ਹੋ ਜਾਏ, ਜਾਂ ਮਾਫ ਸਜ਼ਾ ਤੇ ਉਹ ਕਰ ਚੁੱਕੇ ਨੇ ਵੀ ਉਹਨਾਂ ਨੂੰ ਮਤਲਬ ਆਜ਼ਾਦ ਕਰਤਾ ਜਾਵੇ ਤੇ ਸ਼ਾਇਦ ਸਾਰਿਆਂ ਦਾ ਭਲਾ ਹੋ ਜਾਏ ਤੇ ਉਹ ਨਾਲ ਹੀ ਪੰਜਾਬ ਦਾ ਬਦਲਾਅ ਵੀ ਹੋ ਜਾਏਗਾ ਤੇ ਉਹ ਥੋੜਾ ਬਹੁਤਾ ਨਹੀਂ ਕਾਫੀ ਫਾਇਦਾ ਹੋਏਗਾ। ਕਿਉਂਕਿ ਜਦੋਂ ਇਹਨਾਂ ਦੇ ਵੱਸ ਚੁੱਕੀ ਹੈ ਨਾ, ਆਪਣਾ ਇਹਨਾਂ ਦੇ ਖੂਨ 'ਚ ਰਿਸ਼ਵਤਖੋਰੀ ਵੱਸ ਚੁੱਕੀ ਹੈ ਤੇ ਉਹ ਕੱਢਣੀ ਮੁਸ਼ਕਿਲ ਹੈ ਭਾਜੀ। ਇਸੇ ਲਈ ਇਹਨਾਂ ਨੇ ਸਿੱਧੂ ਨੂੰ ਅੱਗੇ ਨਹੀਂ ਆਉਣ ਦਿੱਤਾ ਕਿਉਂਕਿ ਉਹ ਹੱਕ ਸੱਚ ਦੀ ਗੱਲ ਕਰਦਾ ਸੀ। ਠੀਕ ਹੈ ਜੀ। ਤੇ ਹੱਕ ਸੱਚ ਤੇ ਭਾਜੀ ਕਿਸੇ 'ਚ ਵੀ ਨਹੀਂ ਹੈ, ਨਾ ਕਾਂਗਰਸ 'ਚ ਹੈ, ਨਾ ਆਮ ਆਦਮੀ ਪਾਰਟੀ 'ਚ ਹੈ, ਨਾ ਉਹ ਪਹਿਲਾਂ ਜਿਹੜੀ ਅਕਾਲੀ ਦਲ ਹੁੰਦਾ ਸੀ ਉਹਦੇ 'ਚ, ਕਿਸੇ 'ਚ ਵੀ ਨਹੀਂ ਹੈ। ਤੇ ਹੁਣ ਸਾਨੂੰ ਇਹ ਸੋਚਣਾ ਚਾਹੀਦਾ ਹੈ ਵੀ ਅਸੀਂ ਥੋੜਾ ਜਿਹਾ ਬਦਲਾਅ ਲਿਆਈਏ ਤੇ ਪੰਜਾਬ ਦੇ ਵੱਲ ਕੁਝ ਨਾ ਕੁਝ ਅੱਛੀਆਂ ਚੀਜ਼ਾਂ ਦੀ ਤਰੱਕੀ ਵਾਸਤੇ, ਚੰਗੀਆਂ ਤਰੱਕੀ ਵਾਸਤੇ ਉਹਦੇ ਲਈ ਅਸੀਂ ਉਹ ਲੋਕਾਂ ਨੂੰ ਚੁਣੀਏ ਜਿਹੜੇ ਕਿ ਪੰਜਾਬ ਦਾ ਭਲਾ ਚਾਹਣ। ਤੁਹਾਨੂੰ ਕੀ ਲੱਗਦਾ, ਤੁਸੀਂ ਸੋਸ਼ਲ ਮੀਡੀਆ ਤੇ ਦੇਖਦੇ ਹੋਵੋਗੇ, ਤੁਹਾਨੂੰ ਕੀ ਲੱਗਦਾ ਕਿਹਦੇ ਮਤਲਬ ਕਿਹਦੀ ਚਰਚਾ ਹੋ ਰਹੀ ਹੈ ਜ਼ਿਆਦਾ, ਜਾਂ ਕੌਣ? ਭਾਜੀ 100 ਪੋਸਟਾਂ ਆਉਂਦੀਆਂ ਨੇ, ਮੇਰਾ ਤਾਂ ਇੱਕੋ ਹੀ ਲਫ਼ਜ਼ ਹੈ, ਦੇਖ ਤੇਗ ਫਤਿਹ ਤੇ ਪੰਥ ਕੀ ਜੀਤ। ਠੀਕ ਹੈ ਜੀ, ਠੀਕ ਹੈ। ਹਾਂਜੀ, ਮੇਰਾ ਤੇ ਇੱਕੋ ਹੀ ਹੈ ਵੀ ਦੇਖ ਤੇਗ ਫਤਿਹ, ਸੱਚ ਦਾ ਹਮੇਸ਼ਾ ਬੋਲਬਾਲਾ ਹੋਣਾ ਚਾਹੀਦਾ ਤੇ ਪੰਜਾਬ 'ਚ ਜਿਹੜੇ ਅਜੇ ਵੀ ਆਪਣੇ ਉਹ ਬੰਦ ਕਰਕੇ ਬੈਠੇ ਨੇ ਕੰਨ ਤੇ ਦਿਮਾਗ, ਉਹਨਾਂ ਦੇ ਖੁੱਲਣੇ ਚਾਹੀਦੇ ਨੇ ਤੇ ਚੰਗੇ ਲੋਕਾਂ ਨੂੰ ਅੱਗੇ ਲਿਆਉਣ ਤੇ ਉਹ ਸਿਰਫ ਪੰਥਕ ਹੀ ਹੋ ਸਕਦੇ ਨੇ ਕਿਉਂਕਿ ਉਹਨਾਂ ਨੂੰ ਕੋਈ ਲਾਲਚ ਨਹੀਂ ਹੈ ਕੋਈ ਕਿਸੇ ਕਿਸਮ ਦਾ। ਇਸ ਕਰਕੇ ਉਹਨਾਂ ਨੂੰ ਲਿਆ ਕੇ ਤੇ ਪੰਜਾਬ ਦਾ ਭਲਾ ਕਰਨ। ਵਾਹ। ਇਹ ਹੁਣ ਲੋਕੀ ਅਜੇ ਵੀ ਜੇ ਇਹਨੂੰ ਨਾ ਸਮਝਣ ਮਾਨ ਨੂੰ ਤੇ ਉਹ ਫਿਰ ਵੀ ਮਤਲਬ ਉਹ ਜਿਹੜੇ ਲੋਕਾਂ ਨੂੰ ਆਮ ਆਦਮੀ ਪਾਰਟੀ ਨੂੰ ਜਿਤਾਣ ਤੇ ਫਿਰ ਉਹਨਾਂ ਦਾ ਰੱਬ ਹੀ ਰਾਖਾ ਭਾਜੀ, ਹੋਰ ਤੇ ਕੁਝ ਕਿਹਾ ਨਹੀਂ ਜਾ ਸਕਦਾ। ਠੀਕ ਹੈ ਜੀ। ਤੁਹਾਡਾ ਕੀ ਵਿਚਾਰ ਹੈ? ਜੀ ਜੀ, ਬਿਲਕੁਲ। ਅਸੀਂ ਤਾਂ ਵਿਚਾਰ ਲਗਾਤਾਰ ਦੇ ਹੀ ਰਹੇ ਹਾਂ ਜੀ। ਤੁਹਾਡੇ ਵੀ ਸੁਣਨੇ ਨੇ ਅੱਜ, ਅਸੀਂ ਚਾਹੁੰਦੇ ਤੁਸੀਂ ਵੀ ਦੱਸੋ। ਦੇਖ ਤੇਗ ਫਤਿਹ ਮੇਰਾ ਵਿਚਾਰ ਹੈ ਭਾਜੀ, ਦੇਖ ਤੇਗ ਫਤਿਹ। ਓਕੇ ਜੀ ਭਾਜੀ, ਥੈਂਕ ਯੂ ਭਾਜੀ। ਪੌਲ ਭਾਜੀ ਕਾਲ ਕਰਨ ਦੀ ਧੰਨਵਾਦ ਭਾਜੀ, ਥੈਂਕ ਯੂ ਤੁਹਾਡਾ ਥੈਂਕ ਯੂ ਭਾਜੀ। ਓਕੇ ਜੀ, ਬਿਲਕੁਲ ਜੀ। ਜਿਵੇਂ ਆਪਾਂ ਮੱਲੀ ਸਾਹਿਬ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਹੀ ਕਿਹਾ ਸੀਗਾ ਕਿ ਤੁਹਾਡਾ ਓਪੀਨੀਅਨ ਹੈ ਉਹਦਾ ਸਵਾਗਤ ਹੈ। ਬਿਲਕੁਲ। ਤੁਸੀਂ ਜਿਵੇਂ ਦੇਖ ਤੇਗ ਫਤਿਹ ਪੰਥ ਕੀ ਜੀਤ ਕਹਿੰਦੇ ਹੋ, ਤਾਂ ਤੁਸੀਂ ਇਹ ਬਹੁਤ ਸਮੇਂ ਤੋਂ ਹੀ ਥਾਟ ਚੱਲ ਰਿਹਾ ਇਹ ਲੋਕਾਂ ਦਾ ਕਿ ਜਿਹੜੇ ਵੀ ਬੰਦੀ ਸਿੰਘ ਨੇ ਉਹਨਾਂ ਨੂੰ ਇਸ ਮੈਦਾਨ ਦੇ ਵਿੱਚ ਨਿਤਰਨਾ ਚਾਹੀਦਾ। ਬਿਲਕੁਲ ਠੀਕ। ਆਪਾਂ ਬੰਦੀ ਸਿੰਘਾਂ ਤੇ ਇਸ ਪਰਸਪੈਕਟਿਵ ਤੋਂ ਵੀ ਗੱਲਬਾਤ ਕਰਾਂਗੇ। ਆਪਣੇ ਨਾਲ ਜੁੜ ਚੁੱਕੇ ਨੇ HP ਸਿੰਘ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ 에ਅਰ ਹੋ ਜੀ। ਸਤਿ ਸ਼੍ਰੀ ਅਕਾਲ HP ਸਿੰਘ ਜੀ, ਤੁਸੀਂ ਔਨ 에ਅਰ ਹੋ ਜੀ। ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ, ਸਵਾਗਤ ਹੈ ਆਪ ਜੀ ਦਾ। ਸਤਿ ਸ਼੍ਰੀ ਅਕਾਲ ਜੀ, HP ਸਿੰਘ ਗੱਲ ਕਰ ਰਿਹਾ ਮੈਂ। ਹਾਂਜੀ ਹਾਂਜੀ ਹਾਂਜੀ। ਐਕਚੁਅਲੀ ਭਾਜੀ ਮੇਰਾ ਇਹ ਐਕਸਪੀਰੀਅੰਸ ਆ ਕਿ ਅਸੀਂ ਅੱਜ ਤੱਕ ਜਿਸ ਵੀ ਲੀਡਰਸ਼ਿਪ ਨੂੰ ਜੀ ਅਸੀਂ ਮਤਲਬ ਅੱਗੇ ਕੀਤਾ ਹੈ, ਉਹਨਾਂ ਨੇ ਹਮੇਸ਼ਾ ਸਾਡੇ ਪੰਥ ਨਾਲ ਜਾਂ ਸਾਡੇ ਲੋਕਾਂ ਦੇ ਨਾਲ ਧੋਖਾ ਹੀ ਕੀਤਾ। ਚਾਹੇ ਉਹ ਪੰਥਕ ਜਥੇਬੰਦੀਆਂ ਸੀਗੀਆਂ, ਚਾਹੇ ਉਹ ਕੋਈ ਹੋਰ ਲੀਡਰਸ਼ਿਪ ਸੀਗੀਆਂ ਜੀ। ਮਤਲਬ ਤੁਸੀਂ ਇਤਿਹਾਸ ਦੇਖ ਲਓ, ਕਿਸੇ ਨੇ ਵੀ ਸਾਡੇ ਹੱਕਾਂ ਵਾਸਤੇ ਜਾਂ ਸਾਡੇ ਮਸਲਿਆਂ ਵਾਸਤੇ ਕੋਈ ਕੰਮ ਨਹੀਂ ਕੀਤਾ। ਤੇ ਇਹ ਤਾਂ ਅਸੀਂ ਇਹ ਆ ਵੀ ਜਦੋਂ ਇੱਕ ਪਾਰਟੀ ਤੋਂ ਦੁਖੀ ਹੁੰਨੇ ਆ, ਅਸੀਂ ਦੂਜੇ ਨੂੰ ਮੋਹਰੇ ਕਰ ਲੈਂਦੇ ਆ, ਤੇ ਦੂਜੇ ਤੋਂ ਦੁਖੀ ਹੁੰਨੇ ਆ ਤੀਜੇ ਨੂੰ ਮੋਹਰੇ ਕਰ ਲੈਂਦੇ ਆ। ਮਤਲਬ ਇਹ ਸਮਝ ਲਓ ਕਿ 1947 ਤੋਂ ਬਾਅਦ ਇਹੀ ਰਿਹਾ ਕਿ ਕਹਿਣ ਦਾ ਮਤਲਬ ਵੀ ਸਾਨੂੰ ਕੋਈ ਵੀ ਪਾਰਟੀ ਏਦਾਂ ਦੀ ਨਹੀਂ ਮਿਲੀ ਜਿਹੜੀ ਦੇਸ਼ ਵਾਸਤੇ ਜਾਂ ਪੰਜਾਬ ਵਾਸਤੇ ਕੁਝ ਕੰਮ ਕਰ ਸਕੇ, ਚਾਹੇ ਉਹ ਸਾਡੀ ਲੋਕਲ ਪੰਜਾਬ ਦੀ ਪਾਰਟੀ ਸੀ ਜਾਂ ਉਹ ਕੋਈ ਇੰਡੀਆ ਲੈਵਲ ਦੀ ਪਾਰਟੀ ਸੀ।
ਕਿਸੇ ਨੇ ਵੀ ਲੋਕਾਂ ਦਾ ਦੁੱਖ ਦਰਦ ਨਹੀਂ ਸਮਝਿਆ ਜੀ। ਹਰ ਇੱਕ ਪਾਰਟੀ ਜਿਹਨੂੰ ਮੌਕਾ ਮਿਲਿਆ ਉਹਨੇ ਆਪ ਦਾ ਘਰ ਭਰਿਆ ਜਾਂ ਆਪਣੀ ਪਾਰਟੀ ਵਾਸਤੇ ਕੰਮ ਕੀਤਾ ਹੋਏਗਾ, ਲੋਕਾਂ ਵਾਸਤੇ ਕਿਸੇ ਨੇ ਕੰਮ ਨਹੀਂ ਕੀਤਾ। ਬਿਲਕੁਲ ਠੀਕ। ਸੋ ਬਦਲਾਅ ਜ਼ਰੂਰੀ ਹੈ, ਬਦਲਾਅ ਅਸੀਂ ਕਰਦੇ ਹਾਂ, ਲੇਕਿਨ ਮੈਨੂੰ ਨਹੀਂ ਲੱਗਦਾ ਕਿ ਸਾਡੇ ਮਤਲਬ ਦੇਸ਼ ਦੇ ਵਿੱਚ ਸਾਡੇ ਕੋਈ ਬਦਲਾਅ ਆਉਂਦਾ ਵੀ ਹੈ। ਜੀ ਜੀ। ਉਹਨਾਂ ਮੁਤਾਬਕ ਮੇਰੇ ਖਿਆਲ ਸਾਰਾ ਸਿਆਸੀ ਮੰਜ਼ਰਨਾਮਾ ਖਰਾਬ। ਹਾਂਜੀ, ਜਿੱਦਾਂ ਹੁਣ ਮੱਲੀ ਸਾਹਿਬ ਸਾਡੇ ਨਾਲ ਜੁੜੇ ਨੇ, ਹਾਂਜੀ, ਮੇਰਾ ਖਿਆਲ ਜਿੰਨਾ ਪੋਲੀਟੀਕਲ ਸਿਸਟਮ ਸਾਡਾ ਇੰਡੀਆ ਦਾ ਗੰਦਾ, ਉਸ ਤੋਂ ਜ਼ਿਆਦਾ ਪਾਕਿਸਤਾਨ 'ਚ ਗੰਦਾ ਹੈ। ਹਾਂਜੀ, ਮੈਂ ਕਹਿਣਾ ਜੀ ਉਧਰ ਤੇ ਪੁੱਛੋ ਹੀ ਨਾ ਰੂੜੀਆਂ ਲੱਗੀਆਂ। ਹਾਂਜੀ ਹਾਂਜੀ। ਤੇ ਕਿਉਂਕਿ ਦੇਖੋ ਚਾਈਨਾ ਸਾਡੇ ਤੋਂ ਬਾਅਦ ਆਜ਼ਾਦ ਹੋ ਕੇ ਪਹੁੰਚ ਗਿਆ, ਅੱਜ ਉਹ US ਤੋਂ ਮੁਕਾਬਲੇ ਤੇ ਖੜਾ ਹੈ, ਤੇ ਅਸੀਂ ਉਸ ਤੋਂ ਪਹਿਲਾਂ 1947 'ਚ ਆਜ਼ਾਦ ਹੋ ਕੇ ਤੇ ਸਾਡੇ ਹਾਲਾਤ ਦੇਖ ਲਓ। ਮਤਲਬ ਜਿੱਥੇ ਜ਼ਿਆਦਾ ਕਰਪਸ਼ਨ ਹੈ ਜੀ ਉੱਥੇ ਜ਼ਿਆਦਾ ਬੁਰਾ ਹਾਲ ਹੈ। ਪਾਕਿਸਤਾਨ 'ਚ ਜ਼ਿਆਦਾ ਬੁਰਾ ਹਾਲ ਹੈ, ਇੰਡੀਆ 'ਚ ਚਲੋ ਉਹਨਾਂ ਥੋੜਾ ਘੱਟ ਹੋਏਗਾ। ਸੋ ਇਹ ਸਿਸਟਮ ਏਦਾਂ ਹੀ ਚੱਲੀ ਜਾਂਦਾ ਜੀ। ਜੀ ਥੈਂਕ ਯੂ ਥੈਂਕ ਯੂ ਸਰ, ਥੈਂਕ ਯੂ। ਬਿਲਕੁਲ ਥੈਂਕ ਯੂ ਜੀ, ਧੰਨਵਾਦ ਤੁਹਾਡਾ। ਇਹਨਾਂ ਦਾ ਜਿਹੜਾ ਤੋਕਾ ਨਾ ਕਿ ਪੰਜਾਬ ਨੂੰ ਨਿਰਾਸ਼ ਕੀਤਾ, ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਪੰਜਾਬ ਦੀ ਸਿਆਸੀ ਪਾਰਟੀ ਅਕਾਲੀ ਦਲ ਸੀ, ਉਹ ਇੱਕ ਪਰਿਵਾਰ ਦੀ ਜਗੀਰ ਬਣ ਕੇ ਰਹਿ ਗਈ। ਉਹ ਤਾਂ ਆਈ ਤਾਂ ਪਾਰਟੀ ਸੀਗੀ ਕਿ ਪੰਥਕ ਮੁੱਦਿਆਂ ਨੂੰ ਅਸੀਂ ਲੜਾਂਗੇ, ਪਰ ਉਹਦੇ ਆਪ ਦੇ ਰਾਜ ਦੇ ਵਿੱਚ ਹੀ ਬੇਅਦਬੀ ਦੇ ਮਾਮਲੇ ਵਾਪਰ ਗਏ। ਬੇਅਦਬੀ, ਗੁਰੂ ਸਾਹਿਬ ਦੀ ਬੇਅਦਬੀ ਹੋਈ, ਗੁਰੂ ਗ੍ਰੰਥ ਸਾਹਿਬ ਜੀ ਦੀ, ਗੋਲੀਆਂ ਚਲਾ ਕੇ 2 ਬੰਦੇ ਸ਼ਹੀਦ ਕਰ ਦਿੱਤੇ ਗਏ। ਸੋ ਇਸ ਕਰਕੇ ਉਹ ਪਾਰਟੀ ਦਾ ਹਸ਼ਰ ਇਹ ਹੋਇਆ ਉਹਨਾਂ ਗੱਲਾਂ ਦਾ ਕਿ ਪਾਰਟੀ ਜਦੋਂ ਚੋਣਾਂ ਹੋਈਆਂ ਤੇ ਪਾਰਟੀ ਵਿਧਾਨ ਸਭਾ ਚੋਣਾਂ ਦੇ ਵਿੱਚ ਪਹਿਲਾਂ 15 ਸੀਟਾਂ ਤੇ ਸਿਮਟ ਗਈ, ਜਿਹੜੀ ਪਾਰਟੀ ਕੋਲੇ ਕਦੇ 97 ਸੀਟਾਂ ਹੁੰਦੀਆਂ ਸੀ, 117 ਚੋਂ ਉਹ ਕਿੰਨਿਆਂ ਤੇ ਪੜ ਗਈ? 5 ਤੇ 3 ਤੇ 3 ਦੱਸੋ। ਹਾਂਜੀ, 3 ਤੇ। ਪਹਿਲਾਂ 2017 ਚ ਇਲੈਕਸ਼ਨ, 2015 ਚ ਬੇਅਦਬੀ ਹੋਈ, 2017 ਚ ਇਲੈਕਸ਼ਨ ਹੋਇਆ, ਉਹ ਪਾਰਟੀ ਅਕਾਲੀ ਦਲ 15 ਸੀਟਾਂ ਤੇ ਆ ਗਈ। ਹੁਣ ਜਦੋਂ ਵਿਧਾਨ ਸਭਾ ਦੇ ਵਿੱਚ 2022 ਦਾ ਇਲੈਕਸ਼ਨ ਹੋਇਆ ਤਾਂ ਦਹਾਈ ਦਾ ਅੰਕੜਾ ਵੀ ਨਹੀਂ ਛੂਇਆ, 3 ਸੀਟਾਂ। ਹਾਂਜੀ, ਅੰਦਾਜ਼ਾ ਕਰੋ ਇਹ ਗ੍ਰਾਫ ਥੱਲੇ ਹੋਣਾ। ਹਾਂਜੀ ਬਿਲਕੁਲ। ਸੋ ਆਪਣੇ ਨਾਲ ਜੁੜੇ ਨੇ ਸੁਖਦੇਵ ਗਿੱਲ ਜੀ, ਗੱਲਾਂ ਬਾਤਾਂ ਇਸੇ ਤਰ੍ਹਾਂ ਜਾਰੀ ਰਹਿਣਗੀਆਂ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਣੇ ਰਹੋ ਜੀ। ਸੁਖਦੇਵ ਗਿੱਲ ਜੀ ਸਤਿ ਸ਼੍ਰੀ ਅਕਾਲ, ਤੁਸੀਂ ਆਉਣੇ ਰਹੋ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਉਹ ਇੱਕ ਸਾਡੇ ਕਾਲਰ ਕਹਿ ਕੇ ਗਏ ਸੀ ਪਾਲ ਜੀ ਵੀ ਪੰਥਕ ਵੱਲ ਹੋਣਾ ਚਾਹੀਦਾ। ਪੰਥ ਨੇ ਤਾਂ ਸਾਰਾ ਇਹਦੇ ਸਿੱਖ ਕੌਮ ਦੀ ਪੈਠੀ ਛੁਰਾ ਮਾਰਿਆ ਇਹਨਾਂ ਨੇ। ਪਿਛਲੇ 50 ਸਾਲਾਂ ਤੋਂ ਇਹਨਾਂ ਦੇ ਕੋਲ ਹਕੂਮਤ ਰਹੀ ਆ। ਹੁਣ ਇਹਨਾਂ ਨੂੰ ਇਹ ਬੰਦੇ ਸੀ ਜਿਹੜੇ ਉਦੋਂ ਕਹਿੰਦੇ ਸੀ ਵੀ ਇਹ ਆਪਣਾ ਵੀ ਈਵਨ ਕੈਦੀਆਂ ਨੂੰ ਛਡਾਉਣਾ ਤਾਂ ਕੀ ਹੈ, ਸੈਂਟਰ ਗਵਰਨਮੈਂਟ ਨੂੰ ਕਹਿੰਦੇ ਹੁੰਦੇ ਸੀ ਇਹਨਾਂ ਨੂੰ ਪੰਜਾਬ ਦੀਆਂ ਜੇਲ੍ਹਾਂ 'ਚ ਵੀ ਮੂਵ ਨਾ ਕਰਿਓ। ਤੇ ਹੁਣ ਇਹਨਾਂ ਨੂੰ ਇਹ ਮਤਲਬ ਬੜਾ ਤੁਹਾਡਾ ਇੱਕ ਮਿੰਟ, ਮੈਂ ਤੁਹਾਡੀ ਇੱਕ ਮਿੰਟ, ਤੁਸੀਂ ਪੰਥਕ ਸਰਕਾਰ ਕਹਿੰਦੇ ਹੋ ਬਾਦਲ ਦੀ ਸਰਕਾਰ ਨੂੰ? ਹਾਂਜੀ, ਉਹੀ ਸੀ ਪੰਥ ਜਿਹੜੇ ਉਹ 5 ਵਾਰੀ ਮੁੱਖ ਮੰਤਰੀ ਰਹੇ ਆ। ਤੇ ਉਦੋਂ ਉਹ ਟਾਈਮ ਸੀਗਾ ਜਦੋਂ ਪੰਥ ਖਤਰੇ ਜਾਂ ਲੋਕ ਵੋਟਾਂ ਪਾ ਦਿੰਦੇ ਸੀ। ਇਹਨਾਂ ਨੂੰ ਦੇਖੋ ਕਿਵੇਂ ਜਥੇਦਾਰਾਂ ਨੂੰ ਸੱਦ ਕੇ ਘਰਾਂ 'ਚ ਆਪਦੇ ਕੋਠੀਆਂ 'ਚ ਉਹਨਾਂ ਨੂੰ ਬੇਇੱਜ਼ਤੀ ਕਰਾਈ। ਗੁਰੂ ਗ੍ਰੰਥ ਸਾਹਿਬ ਦੀ ਸੱਚੇ ਸੌਦੇ ਨੂੰ ਇਹਨਾਂ ਨੂੰ ਪਾਸ ਕਰਾਇਆ, 92 ਲੱਖ ਦੇ ਫਿਰ ਇਸ਼ਤਿਹਾਰ ਛਪਾਏ ਜਸਟੀਫਾਈ ਕਰਨ ਨੂੰ। ਇਹ ਸਾਰਾ ਕੁਛ ਹੁਣ ਮਗਰਮੱਛ ਦੇ ਹੰਝੂ ਸੁਖਬੀਰ ਬਾਦਲ ਨੂੰ ਪਾਵਰ ਕੁਛ ਦੀ ਦੇਖ ਕੇ ਕਰ ਲੋ ਮੱਛੀ ਹੋ ਰਿਹਾ, ਨਥਿੰਗ ਐਲਸ। ਸਾਨੂੰ ਕੋਈ ਹੋਰ ਇਸ ਵੇਲੇ ਆਮ ਆਦਮੀ ਜਿੰਨਾ ਕਰ ਰਹੀ ਹੈ ਕੁਛ ਕਰ ਰਹੀ ਹੈ, ਸਮਥਿੰਗ ਡੂਇੰਗ ਬੈਟਰ। ਇਸ ਕਰਕੇ ਲੈਟ ਅਸ ਸੀ। ਤੇ ਮਤਲਬ ਇਹ ਉਹ ਪੁਰਾਣੀਆਂ ਗੱਲਾਂ ਕਿੱਕਰ ਸੀ। ਉਹਨੂੰ ਅਨਪੜ੍ਹ ਨੂੰ ਸੰਤ ਫਤਿਹ ਸਿੰਘ ਨੇ ਉਹ ਪਾਰਲੀਮੈਂਟ ਦਾ ਮੈਂਬਰ ਬਣਾਤਾ, ਉੱਥੇ ਅਖਬਾਰ ਦਾ ਧੂ ਬਣਾ ਕੇ ਫੂਕ ਮਾਰਦਾ ਰਹਿੰਦਾ ਪਿੱਛੇ ਬੈਠਾ। ਜੀ ਜੀ, ਅਨਪੜ੍ਹ ਸੀ ਸੰਤਾਂ ਦਾ ਡਰਾਈਵਰ। ਜੀ ਜੀ, this is what they've been doing for the last 50 years. Come on ਜੀ। Okay ਜੀ, ਥੈਂਕ ਯੂ ਵੈਰੀ ਮਚ। ਬਹੁਤ ਧੰਨਵਾਦ ਜੀ ਤੁਹਾਡਾ, ਥੈਂਕ ਯੂ ਜੀ। ਸੋ ਦੇਖੋ ਗੱਲ ਇਹ ਹੈ ਵੀ ਅਸਲ ਦੇ ਵਿੱਚ ਜਿਵੇਂ ਇਹਨਾਂ ਨੇ ਜ਼ਿਕਰ ਕੀਤਾ ਨਾ ਸੁਖਦੇਵ ਗਿੱਲ ਜੀ ਨੇ, ਪੰਥਕ ਸਰਕਾਰ ਤਾਂ ਚਲੋ ਉਹ ਆਪਣੇ ਆਪ ਕਹਿੰਦੇ ਸੀ, ਆਪਾਂ ਤਾਂ ਉਹਨਾਂ ਨੂੰ ਕਹਿ ਨਹੀਂ ਸਕਦੇ ਕਿਉਂਕਿ ਜਿਵੇਂ ਤੁਸੀਂ ਦੱਸ ਹੀ ਗਏ ਇਹ ਸਿਆਸਤ 'ਚ ਕਈ ਤਰ੍ਹਾਂ ਦੇ ਨਾਰੇ ਲੱਗਦੇ ਨੇ। ਹਾਂਜੀ, ਉਹ ਨਾਰਾ ਉਹਨਾਂ ਨੇ ਦਿੱਤਾ, ਉਹਨਾਂ ਦਾ ਨਾਰਾ ਲੋਕਾਂ ਨੂੰ ਲੱਗਾ ਕਿ ਸ਼ਾਇਦ ਇਹ ਸਾਡੇ ਦੁੱਖ ਤਕਲੀਫਾਂ ਹਰ ਜਾਣਗੇ, ਸਾਨੂੰ ਨਿਆਂ ਲੈ ਕੇ ਦੇਣਗੇ। ਪਰ ਨਿਆਂ ਕੀ, ਉਹ ਤਾਂ ਉਲਟਾ ਸਗੋਂ ਬੇਇਨਸਾਫੀ ਹੋਰ ਜ਼ਿਆਦਾ ਹੋ ਗਈ। ਪੁਰਾਣੀਆਂ ਚੀਜ਼ਾਂ ਦਾ ਤਾਂ ਨਿਆਂ ਮਿਲ ਨਹੀਂ ਗਈ ਸੀਗਾ। ਸੋ ਖੈਰ ਉਹ ਉਹਨਾਂ ਨੇ ਨਾਰਾ ਇਹ ਦਿੱਤਾ ਸੀਗਾ ਕਿ ਪੰਥ ਕੀ ਜੀਤ, ਅਸਲ ਦੇ ਵਿੱਚ ਦੇਗ ਤੇਗ ਫਤਿਹ ਦਾ ਨਾਰਾ ਉਹਨਾਂ ਨੇ ਦਿੱਤਾ ਸੀਗਾ। ਉਹਨਾਂ ਨੇ ਬਾਦਲਾਂ ਦੇ ਇਸ਼ਾਰੇ ਨਾਲ, ਉਹਨਾਂ ਨੇ ਤਾਂ ਕਿਹਾ ਸੀਗਾ ਵੀ ਕੋਈ ਵੀ ਪਾਰਟੀ ਹਾਲੇ ਤੱਕ ਪੰਜਾਬ ਦੀ ਨਹੀਂ ਹੋ ਸਕੀ। ਆਪਣੇ ਨਾਲ ਜੁੜੇ ਨੇ ਅਗਲੇ ਕਾਲਰ ਪ੍ਰੇਮ ਦਾਸ ਜੀ, ਸਤਿ ਸ਼੍ਰੀ ਅਕਾਲ, ਤੁਸੀਂ ਆਉਣੇ ਰਹੋ ਜੀ। ਪ੍ਰੇਮ ਦਾਸ ਜੀ, ਜੀ ਆਇਆਂ ਨੂੰ, ਸਤਿ ਸ਼੍ਰੀ ਅਕਾਲ ਜੀ। ਹਾਂ ਜੀ, ਸਤਿ ਸ੍ਰੀ ਅਕਾਲ ਜੀ। ਹਾਂਜੀ, ਕੀ ਕਹਿਣਾ ਚਾਹੋਗੇ ਤੁਸੀਂ? ਦੇਖੋ ਜੀ, ਮੈਂ ਤਾਂ ਇੱਕ ਬੇਨਤੀ ਕਰਨੀ ਚਾਹੁੰਦਾ। ਮੈਨੂੰ 1967 ਤੋਂ ਹੋਸ਼ ਹੋਇਆ ਅਸੈਂਬਲੀ ਚੋਣਾਂ ਦੀ ਜੀ ਤੇ ਪਾਰਲੀਮੈਂਟ ਚੋਣਾਂ ਦੀ। ਠੀਕ ਹੈ ਜੀ। ਉਮਰ ਦੇ ਹਿਸਾਬ ਦੇ ਨਾਲ ਮੈਨੂੰ ਜਾਨੀ 67 ਤੋਂ ਮੈਂ ਸ਼ੁਰੂ ਕੀਤਾ। ਜਾਨੀ ਮੈਂ ਇਹ ਗੱਲ ਦੇਖਦਾ ਰਿਹਾ ਵੀ ਜਿਹੜਾ ਪੋਲੀਟੀਕਲ ਬੰਦਾ ਜਿਹੜਾ ਜ਼ਿਆਦਾ ਓਵਰ ਕਲੇਵਰ ਲਾਰੇ ਲੱਪੇ ਲਾਉਣ ਵਾਲਾ, ਲਾਰੇ ਲੱਪੇ ਲਾਉਣ ਵਾਲਾ,
ਉਹਦੀ ਜਾਣੀ ਵੀ ਉਹਦੇ ਮਗਰ ਬਹੁਤ ਦੁਨੀਆ ਹੋ ਜਾਂਦੀ ਆ। ਮੈਂ ਤਾਂ ਇਹ ਦੇਖਦਾ ਰਿਹਾ ਵੀ ਲਾਰੀ ਲੱਪਿਆਂ ਵਿੱਚ ਦੁਨੀਆ ਨੇ ਬਹੁਤ ਗਵਾਇਆ ਸਭ ਕੁਝ ਹੀ। ਆਸ ਉਮੀਦ ਜਗਾ ਕੇ ਤੇ ਜਿਹੜਾ ਅਕਾਲੀ ਦਲ ਕਹਿੰਦੇ ਸੀਗੇ, ਅਕਾਲੀ ਦਲ ਦੇਖੋ ਜੀ, ਇਹਨਾਂ ਨੇ ਜਿੰਨਾ ਭੱਠਾ ਬਿਠਾਇਆ ਪੰਜਾਬ ਦਾ ਅਕਾਲੀ ਦਲ ਨੇ, ਕਿਸੇ ਵੀ ਪਾਰਟੀ ਨੇ, ਚਾਹੇ ਉਹ ਕਾਂਗਰਸ ਵਾ, ਚਾਹੇ ਭਗਵੰਤ ਮਾਨ ਦੀ ਸਰਕਾਰ ਵਾ, ਚਾਹੇ ਕੋਈ ਵੀ ਸਰਕਾਰ ਵਾ, ਇਹਨਾਂ ਜਿੰਨਾ ਭੱਠਾ ਨਹੀਂ ਕਿਸੇ ਨੇ ਬਿਠਾਇਆ। ਜੀ 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 10 ਸਾਲ ਰਾਜ ਕਰਕੇ ਆਪ बड़े बड़े फार्म पा ले, बड़े बड़े होटल का बना ले, तो ਜਿਹੜੇ ਪੰਜਾਬ ਦਾ ਕਿਸਾਨ ਵਾ, ਪੰਜਾਬ ਦਾ ਮਜ਼ਦੂਰ ਅੱਗੇ ਨਾਲੋਂ ਵੀ ਗਰੀਬ ਹੋ ਗਿਆ। ਹਾਂਜੀ, ਤੁਹਾਨੂੰ ਕਿਹੜਾ ਲੋਕ ਸਭਾ ਹਲਕਾ ਪੈਂਦਾ ਪ੍ਰੇਮਦਾਸ ਜੀ? ਮੈਨੂੰ ਜੀ ਲੋਕ ਸਭਾ ਹਲਕਾ ਪਹਿਲਾਂ ਦਾ ਹੁੰਦਾ ਸੀ ਫਲੋਰ। ਠੀਕ ਹੈ ਜੀ। ਤੇ ਹੁਣ ਪੈਂਦਾ ਹੈਗਾ ਆਪਣੇ ਨਵਾਂ ਬਣ ਗਿਆ ਇੱਧਰ ਖਡੂਰ ਸਾਹਿਬ। ਖਡੂਰ ਨਹੀਂ, ਖਡੂਰ ਸਾਹਿਬ ਨਹੀਂ ਜੀ, ਰੋਪੜ ਦੇ ਦੁਆਲੇ ਬਣ ਗਿਆ ਇੱਕ ਹੋਰ, ਆਨੰਦਪੁਰ ਸਾਹਿਬ। ਹਾਂ, ਆਨੰਦਪੁਰ ਸਾਹਿਬ। ਹੁਣ ਤੁਹਾਨੂੰ ਪਹਿਲਾਂ ਜੀ ਫਲੋਰ ਹੁੰਦਾ ਸੀਗਾ, ਜਿਹੜੇ ਫਲੋਰ ਤੋਂ ਖੜਦੇ ਹੁੰਦੇ ਸੀ ਹਾਂਜੀ MP ਲਈ। ਠੀਕ ਹੈ ਜੀ। ਮੈਂ ਤਾਂ ਕਹਿੰਦਾ ਵੀ ਲਹਿਦੇ ਦੇ ਦਹਿਲੇ, ਜਿੱਦਾਂ ਅਸੀਂ ਕਹਿੰਦੇ ਆ ਵੀ ਚਲੋ ਓਵਰ ਕਲੈਬਰ ਕਹਿੰਦੇ ਆ, ਲੁੱਟ ਮਾਰ ਵਾਲੇ ਕਿਸੇ ਨੇ ਪਿੰਡੂ ਸਮਾਜ ਨੂੰ, ਜਿਹੜਾ ਪਿੰਡਾਂ ਦਾ ਸਮਾਜ ਵਾ ਜੀ, ਤੇ ਵਰਦਾ ਰਹਿਮ ਨਹੀਂ ਕੀਤਾ ਕਿਸੇ ਨੇ। ਠੀਕ ਹੈ ਜੀ, ਥੈਂਕ ਯੂ। ਤੇ ਬਾਦਲਾਂ ਦੀ ਗੱਲ ਜੇ ਤੁਸੀਂ ਕਹੋ, ਉਹ ਪੈਨਸ਼ਨ ਵੀ ਖਾ ਗਏ, ਧਰਮ ਸੋਧ ਕਰਕੇ ਦਰਖਤ ਵੱਢ ਕੇ ਲੈ ਕੇ, ਕਿਸੇ ਨੇ ਕੋਈ ਕਿਸੇ ਨੂੰ ਕਿਆ ਕਰ ਦਿੱਤਾ, ਉੱਥੇ ਹਵਾ ਕੌਣ ਫਿਰਦੇ, ਆਜ਼ਾਦ ਫਿਰਦੇ। ਸਹੀ ਗੱਲ ਹੈ ਜੀ। ਰੌਲਾ ਰੱਪਾ ਕਰਦੇ ਆ, ਕਰਨਾ ਇਹ ਵੀ ਕੁਛ ਨਹੀਂ ਹੈ। ਚਲੋ ਠੀਕ ਹੈ ਜੀ, ਡਰਾਮਾ ਅਸੀਂ ਤਾਂ ਮੈਂ ਤਾਂ ਦੇਖਦਾ ਹੁੰਦਾ ਫੋਨ ਤੇ ਵੀ ਡਰਾਮਾ ਕੀ ਹੋ ਰਿਹਾ। ਠੀਕ ਹੈ ਜੀ, ਥੈਂਕ ਯੂ ਥੈਂਕ ਯੂ, ਧੰਨਵਾਦ। ਠੀਕ ਹੈ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਦੇਖੋ, ਡਰਾਮਾ ਲੋਕਾਂ ਨੂੰ ਲੱਗਣਾ ਹੀ ਜਦੋਂ ਲੋਕ ਤੁਹਾਨੂੰ ਉਮੀਦਾਂ ਲਾ ਰਹੇ ਆ, 1 ਇਲੈਕਸ਼ਨ ਲੰਘਿਆ, 2 ਲੰਘੇ, 4 ਲੰਘੇ, 20 ਲੰਘੇ, ਜੋ ਤੁਹਾਡਾ ਹਾਲ ਹੀ ਉਹ ਹੈ। ਜੀ ਜੀ, ਏਦਾਂ ਹੀ ਹੈ। ਔਰ ਬਾਰ-ਬਾਰ ਦਾ ਲਾਰਾ ਹੈ, ਬਾਰ-ਬਾਰ ਦੀ ਅਜ਼ਮਾਇਸ਼ ਹੈ, ਲੋਕ ਭਰੋਸਾ ਕਰਦੇ ਨੇ, ਭਰੋਸੇ ਨੂੰ ਧੋਖਾ ਹੈ। ਹਾਂਜੀ, ਤੇ ਫਿਰ ਸ਼ਰਮਾ ਜੀ ਇਹ ਕੋਈ ਨਵੀਆਂ ਗੱਲਾਂ ਨਹੀਂ। ਹਾਂਜੀ ਬਿਲਕੁਲ। ਤੁਸੀਂ 1947 ਤੋਂ ਬਾਅਦ ਦਾ ਪਹਿਲਾ ਇਲੈਕਸ਼ਨ ਦੇਖ ਲਓ, ਉਦੋਂ ਵੀ ਬੇਰੁਜ਼ਗਾਰੀ ਤੇ ਵੋਟਾਂ ਮੰਗੀਆਂ, ਉਦੋਂ ਵੀ ਅਨਪੜ੍ਹਤਾ ਗਰੀਬੀ ਤੇ ਵੋਟਾਂ ਮੰਗੀਆਂ। ਇਹ ਜ਼ਾਹਿਰ ਹੈ 74 ਸਾਲਾਂ ਬਾਅਦ ਤੁਸੀਂ ਫੇਰ 18ਵਾਂ ਇਲੈਕਸ਼ਨ 20ਵਾਂ ਕਰਾ ਰਹੇ ਹੋ, ਉਦੋਂ ਵੀ ਤੁਸੀਂ ਬੇਰੁਜ਼ਗਾਰੀ ਤੇ ਵੋਟ ਮੰਗ ਰਹੇ ਹੋ। ਮਤਲਬ ਕਮਾਲ ਦੀ ਗੱਲ ਹੈ, ਤੁਸੀਂ ਵੋਟਰ ਨੂੰ ਸਮਝ ਕੀ ਰੱਖਿਆ? ਤੁਸੀਂ ਵੋਟਰ ਨੂੰ ਇਹ ਸਮਝ ਰੱਖਿਆ ਕਿ ਇਹ ਵਿਚਾਰਾ ਮਾਰਿਆ ਹੋਇਆ, ਅਲਾਮਤਾਂ ਦਾ ਮਾਰਿਆ ਹੋਇਆ, ਦੁੱਖਾਂ ਦਾ, ਪਰੇਸ਼ਾਨੀਆਂ ਦਾ, ਇਹਨੇ ਕਿਹੜਾ ਸਾਨੂੰ ਅੱਗੋਂ ਕਹਿਣਾ। ਬਿਲਕੁਲ ਏਦਾਂ ਹੀ ਹੈ। ਆਪਣੇ ਨਾਲ ਅਗਲੇ ਕਾਲਰ ਜੁੜੇ ਨੇ ਬਲਜਿੰਦਰ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਣੇ ਰਹੋ। ਬਲਜਿੰਦਰ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਜੀ। ਦੋਹਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਤੇ ਭਾਜੀ, ਮੈਂ ਪਹਿਲਾਂ ਤਾਂ ਬਾਦਲ ਸਾਹਿਬ ਦੀ ਗੱਲ ਕਰਦੇ ਹਾਂ। ਬਾਦਲ ਸਾਹਿਬ ਕੁਛ ਹੱਦ ਤੱਕ ਠੀਕ ਸੀ। ਠੀਕ ਹੈ ਜੀ। ਪਰ ਜਦ ਦੀ ਕਮਾਨ ਸੁਖਬੀਰ ਦੇ ਹੱਥ ਆਈ ਆ, ਪਾਰਟੀ ਦਾ ਪੱਠਾ ਉਹਨਾਂ ਨੇ ਬਿਠਾਤਾ ਨਾ। ਠੀਕ ਹੈ ਜੀ। ਔਰ ਜਿੰਨਾ ਪੰਥਕ ਪਾਰਟੀ ਜਿਹਨੂੰ ਆਪਾਂ ਗਿਣਦੇ ਹਾਂ, ਜਿੰਨਾ ਇਹਨਾਂ ਨੇ ਸਿੱਖਾਂ ਦਾ ਘਾਣ ਕੀਤਾ ਨਾ ਜੀ, ਉਹਨਾਂ ਕਿਸੇ ਨੇ ਨਹੀਂ ਕੀਤਾ। ਜਿੱਦਾਂ ਮਹਾਰਾਜ ਦੀ ਬੇਅਦਬੀ ਤੋਂ ਲੈ ਕੇ 76 ਦੇ 13 ਸਿੰਘ, ਠੀਕ ਹੈ ਜੀ, ਉਦੋਂ ਬਾਦਲ ਸਾਹਿਬ ਕਿੱਥੇ ਸੀ? ਚੰਡੀਗੜ੍ਹ ਬੈਠੇ ਸੀ ਜੀ। ਜਦੋਂ 70 ਦੇ ਵਿੱਚ ਹੋਇਆ, ਜਦੋਂ ਹੁਣ ਮਹਾਰਾਜ ਦੀ ਬੇਅਦਬੀ ਹੋਈ ਆ, ਉਦੋਂ ਸੁਖਬੀਰ ਬਾਦਲ ਦਾ ਇਹੀ ਬਿਆਨ ਸੀਗਾ ਨਾ ਜੀ ਕਿ ਅਣਪਛਾਤੀ ਪੁਲਿਸ, ਔਰ ਅਣਪਛਾਤੀ ਪੁਲਿਸ ਵੀ ਹੁੰਦੀ ਆ ਜੀ। ਜੀ ਜੀ ਬਿਲਕੁਲ। ਤੇ ਮੇਰਾ ਹਲਕਾ ਪੈਂਦਾ ਜੀ ਡਾਕਟਰ ਰਾਜ ਕੁਮਾਰ ਵਾਲਾ, ਜਿਹੜਾ ਹੈਗਾ ਨਾ ਹੁਸ਼ਿਆਰਪੁਰ। ਹਾਂਜੀ, ਉੱਥੇ ਕੀ ਮਾਹੌਲ ਹੈ ਜੀ? ਅੱਜ ਹੀ ਗੱਲ ਹੋਈ 3 ਬੰਦਿਆਂ ਨਾਲ ਭਾਜੀ ਸਵੇਰੇ। ਠੀਕ ਹੈ ਜੀ। 95% ਕਹਿੰਦੇ ਆਪਣੇ ਡਾਕਟਰ ਰਾਜ ਕੁਮਾਰ ਨੇ ਕੱਢ ਜਾਣੀ ਸੀ। ਠੀਕ ਹੈ ਜੀ। ਠੀਕ ਹੈ। ਹਾਂਜੀ, ਫਾਈਟ ਭਾਜਪਾ ਦੇ ਨਾਲ ਪੂਰੀ ਆ, ਇਹ ਵੀ ਨਾਲ ਕਹਿ ਰਹੇ ਆ। ਠੀਕ ਹੈ ਜੀ। ਭਾਜਪਾ ਕਿਉਂਕਿ MP ਭਾਜਪਾ ਤੋਂ ਜਿਹੜੇ ਹੈਗੇ ਆ, ਉਹ ਭਾਜਪਾ ਦੇ ਆ ਨਾ। ਹਾਂਜੀ, ਸੋਮ ਪ੍ਰਕਾਸ਼, ਸੋਮ ਪ੍ਰਕਾਸ਼। ਹਾਂਜੀ, ਤੇ ਪਰ ਉਹਨਾਂ ਦੀ। ਹਾਂਜੀ। ਤੇ ਇੱਕ ਕੰਮ ਹੋਰ ਹੁਣ ਪ੍ਰਵੀਨ ਵੀਰੇ ਆਪਣੇ ਦਾ ਦੇਖਿਓ, ਆਪਣੇ ਦਾ ਜੀ ਜੀ, ਡਾਕਟਰ ਰਾਜ ਕੁਮਾਰ ਵਾਲੀ ਸੀਟ ਵਿਹਲੀ ਹੋਣੀ ਆ, ਔਰ ਉਹ ਮੁੰਡਾ ਹੈਗਾ ਹੈਪੀ ਸੰਧੂ। ਠੀਕ ਹੈ ਜੀ। ਉਹਨੂੰ MLA ਦੀ ਸੀਟ ਜਾਣੀ ਹੈ ਜੀ। ਦੇਖੋ ਆਪਣੇ ਜਦੋਂ ਵੋਟਾਂ ਪਈਆਂ ਗਾ, ਉਹ ਚੱਬਿਆਲ ਦਾ ਮੁੰਡਾ ਆ, ਤੇ ਉਹਨਾਂ ਨੇ ਇਹਨੂੰ ਸੀਟ ਦੇਣੀ ਆ। ਠੀਕ ਹੈ, ਠੀਕ ਹੈ। ਤੁਹਾਡੇ ਜਿਹੜੀਆਂ ਤੁਸੀਂ ਉੱਥੇ ਗੱਲਾਂ ਬਾਤਾਂ ਕੀਤੀਆਂ, ਉਹਨਾਂ ਤੋਂ ਮਤਲਬ ਇਹ ਤੱਤ ਸਾਰ ਤੁਸੀਂ ਕੱਢਿਆ, ਅੰਦਾਜ਼ਾ ਹੁੰਦਾ। ਇਹ ਤੱਥ ਨਿਕਲਦੇ ਆ ਜੀ ਆਪਣੇ, ਔਰ ਮੇਰੀ ਉਹਨਾਂ ਨਾਲ ਗੱਲ ਵੀ ਹੁੰਦੀ ਹੈ ਆਪਣੇ ਬੰਦਿਆਂ ਨਾਲ ਆਪਣੇ ਦਾ। ਠੀਕ ਹੈ। ਤੇ ਕਿਉਂਕਿ ਉਹ ਆਪਣੇ ਇਹਨਾਂ ਦਾ ਉੱਥੇ ਪ੍ਰਧਾਨ ਚੱਬਿਆਲ ਤੋਂ ਉਹ ਹੈ ਹੈਪੀ ਸੰਧੂ। ਠੀਕ ਹੈ। ਹਾਂਜੀ, ਅਗਲੀ ਸੀਟ MLA ਜਿਹੜਾ ਬਣਾਉਣਾ ਇਹਨਾਂ ਨੇ ਆਮ ਪਾਰਟੀ ਵਾਲਿਆਂ ਨੇ ਉਹਨੂੰ ਬਣਾ ਦੇਣਾ। ਹਾਂਜੀ ਜੀ, ਉਹ ਦੇਖੋ
ਨਹੀਂ ਤਾਂ ਸੀਟ, ਸੌਰੀ ਵੀਰੇ ਮੈਂ ਤੇਰੀ ਗੱਲ ਕੱਟੀ, ਹਾਂਜੀ ਨਹੀਂ ਤਾਂ ਸੀਟ ਇਹਨਾਂ ਨੇ ਜੇ ਡਾਕਟਰ ਰਾਜ ਕੁਮਾਰ ਨਾ ਆਉਂਦਾ ਤਾਂ MP ਦੀ ਸੀਟ ਵੀ ਉਹਨੂੰ ਦੇਣੀ ਸੀ ਹੈਪੀ ਸੰਧੂ ਨੂੰ। ਠੀਕ ਹੈ ਜੀ, ਠੀਕ। ਮਿਹਰਬਾਨੀ ਬਾਈ, ਮੇਰੇ ਵਾਸਤੇ ਇੰਨਾ ਵੀ ਸੀਗਾ। ਪਰ ਬਾਦਲਾਂ ਨੇ ਪੱਠਾ ਬਿਠਾਇਆ ਨਾ ਜੀ ਸਿੱਖ ਕੌਮ ਦਾ, ਰੱਬਾ ਹੀ ਰਾਖਾ ਜੀ ਆਪਣੇ ਦਾ, ਪਰਮਾਤਮਾ ਬਖਸ਼ ਗਏ। ਹੁਣ ਤਾਂ ਆਪਣੇ ਕਹਾ ਕਿਤੇ ਏਦਾਂ ਦਾ ਕੋਈ ਚਾਂਸ ਦੇਖਣ ਨੂੰ ਨਾ ਮਿਲੇ। 52-53 ਸਾਲ ਦਾ ਮੈਂ ਵੀ ਹੋ ਗਿਆ। ਠੀਕ ਹੈ ਜੀ, ਪਰਮਾਤਮਾ ਕਰੇ ਰੱਬਾ ਹੀ ਰਾਖਾ ਜੀ ਆਪਣੇ ਉੱਥੇ ਤਾਂ। ਜੀ ਜੀ, ਮਿਹਰਬਾਨੀ ਬਾਈ, ਧੰਨਵਾਦ, ਥੈਂਕ ਯੂ। ਪ੍ਰੀਤਮ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ। ਪ੍ਰੀਤਮ ਸਿੰਘ ਜੀ, ਤੁਸੀਂ ਆਉਣੇ ਰਹੋ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ੍ਰੀ ਅਕਾਲ ਜੀ, ਜੀ ਆਇਆਂ ਨੂੰ, ਸਵਾਗਤ ਹੈ ਆਪ ਜੀ ਦਾ। ਸਤਿ ਸ਼੍ਰੀ ਅਕਾਲ ਜੀ ਸਰ, ਮੈਂ ਤਾਂ ਟੂ ਦੀ ਪੁਆਇੰਟ ਹੀ ਗੱਲ ਕਰਕੇ ਹਾਂਜੀ ਹਾਂਜੀ ਤੁਹਾਡੇ ਨਾਲ ਨਿਬੇੜਨੀ ਚਾਹੁੰਦਾ। ਆ ਦੇਖੋ, ਮੈਂ ਇਹ ਨਹੀਂ, ਹਾਂਜੀ ਹਾਂਜੀ, ਹੁਣ ਜਿਹੜਾ ਪੰਥਕ ਦੇ ਨਾਂ ਦੇ ਉੱਤੇ ਆਪਾਂ ਕਿਸੇ ਨੂੰ ਇਹ ਭਲਾ ਕਹੀ ਜਾਣਾ, ਮੈਂ ਵਧੀਆ ਬੈਟਰ ਨਹੀਂ ਸਮਝਦਾਗਾ। ਪਰ ਮੇਰਾ ਹਲਕਾ ਪੈਂਦਾ ਜੀ ਫਰੀਦਕੋਟ। ਠੀਕ ਹੈ ਜੀ। ਹਾਂਜੀ ਹਾਂਜੀ, ਹੌਟ ਸੀਟ ਤੋਂ ਆ ਗਏ ਫਿਰ ਤੁਸੀਂ ਤਾਂ। ਹਾਂਜੀ, ਹੌਟ ਸੀਟ ਤੋਂ ਆ ਗਏ, ਮੈਂ ਪੂਰੀ ਮੁਕਾਬਲੇ ਵਾਲੀ ਤੋਂ। ਹਾਂਜੀ ਹਾਂਜੀ ਹਾਂਜੀ, ਬਿਲਕੁਲ ਹੌਟ ਸੀਟ ਤੋਂ। ਹਾਂਜੀ, ਪਰ ਆਪਾਂ ਵੀ ਹੌਟ ਹਾਂ ਜੀ। ਅੱਛਾ ਠੀਕ ਹੈ। ਕਿਵੇਂ ਉੱਥੇ ਕੀ ਮਾਹੌਲ ਲੱਗਦਾ ਹੈ? ਗੱਲਬਾਤ ਹੋਈ ਹੈ ਜੀ ਪਿੰਡ ਤਾਂ? ਉੱਥੇ ਜੀ ਮੈਂ 24 ਆਵਰ ਮੈਂ ਉਹਨਾਂ ਨਾਲ ਜੁੜਿਆ ਰਹਿਣਾ ਪਿੰਡ ਉੱਥੇ ਫੋਨ ਤੇ। ਮੈਂ ਤਾਂ ਇੱਥੇ ਮੈਂ ਟਿੱਕੇ ਰਹਿਣਾ ਜੀ। ਤੇ ਪਹਿਲਾਂ ਹਵਾ ਸੀਗੀ ਜੀ, ਬਿਲਕੁਲ ਕੋਈ ਸ਼ੱਕ ਨਹੀਂ, ਝਾੜੂ ਵਾਲਿਆਂ ਦੀ ਸੀਗੀ ਜੀ। ਠੀਕ ਹੈ ਜੀ। ਤੇ ਉਸ ਤੋਂ ਬਾਅਦ ਫਿਰ ਥੋੜਾ ਜਿਹਾ ਕੁਛ ਕਾਂਗਰਸ ਤੇ ਵੀ ਥੋੜਾ ਜਿਹਾ ਆ ਗਿਆ ਸੀਗਾ ਰੋਜ਼ ਆ। ਪਰ ਹੁਣ ਇਸ ਟਾਈਮ ਜਿਹੜੀ ਅੱਜ ਤੋਂ 8 ਦਿਨ ਤੋਂ ਲੈ ਕੇ ਜਿਹੜੀ ਵੇਵ ਆ, ਉਹ ਬਿਲਕੁਲ ਭਾਈ ਸਰਬਜੀਤ ਸਿੰਘ ਖਾਲਸਾ ਦੇ ਹੱਕ ਵਿੱਚ ਚੱਲ ਰਹੀ ਆ। ਠੀਕ ਹੈ ਜੀ। ਬਹੁਤ ਜ਼ਿਆਦਾ ਜੋਸ਼ ਆ ਲੋਕਾਂ ਨੂੰ ਜੀ, ਔਰ ਬੇਸ਼ੁਮਾਰ ਸਪੋਰਟ ਉਹਦੀ ਹੋ ਰਹੀ ਆ। ਅਸੀਂ 2 ਲੱਖ ਰੁਪਇਆ ਅਸੀਂ ਇੱਥੋਂ 3 ਫੈਮਲੀਆਂ ਨੇ ਇੱਥੋਂ ਉਹਨੂੰ ਭੇਜਿਆ ਸਪੋਰਟ ਵਾਸਤੇ। ਵਾਹ ਵਾਹ, ਗੁੱਡ। ਔਰ ਲੋਕ ਜੀ, ਹਾਂਜੀ, ਮੇਰਾ ਇੱਕ ਬ੍ਰਦਰ ਰਹਿੰਦਾ ਇੱਥੇ ਸਿਆਟਲ ਰਹਿੰਦਾ ਜੀ, ਮੈਂ ਮਿੱਟੀ ਤੇ ਰਹਿਣਾ ਜੀ, ਤੇ ਇੱਕ ਮੇਰੇ ਭਤੀਜੇ ਰਹਿੰਦੇ ਆ ਕੈਨੇਡਾ ਜੀ। ਸਹੀ, ਅਸੀਂ 3 ਫੈਮਲੀਆਂ ਨੇ 2 ਲੱਖ ਰੁਪਇਆ ਉਹਨੂੰ ਪਿੰਡ ਸੱਦ ਕੇ ਉਹਦੀ ਸਪੋਰਟ। ਪਰ ਸਾਨੂੰ ਪੈਸੇ ਵੀ ਨਹੀਂ ਅਸੀਂ ਕਹਿੰਦੇ ਗੇ ਜੀ, ਬਿਲਕੁਲ ਇੱਕ ਉਹਨਾਂ ਦੀ ਕੁਰਬਾਨੀ ਦੇ ਉੱਤੇ ਅਸੀਂ ਵੋਟ ਪਾਉਣ ਦੇ ਵਾਸਤੇ ਲੋਕਾਂ ਨੂੰ ਵੀ ਇੰਪ੍ਰੈਸ ਕਰਦੇ ਹਾਂ। ਪਰ ਆਪ ਵੀ ਇਹ ਮਨ ਇਸੇ ਕਰਕੇ ਬਣਾਇਆ ਕਿ ਉਹਨਾਂ ਦੇ ਫੈਮਿਲੀ ਦੀ ਜਿਹੜੀ ਕੁਰਬਾਨੀ ਹੈਗੀ ਨਾ ਜੀ, ਜੇ ਲੋਕ ਸਾਡੇ ਤੋਂ ਬਿਨਾਂ ਗੱਲੋਂ ਕਿਸੇ ਵੋਟਾਂ ਲੈ ਕੇ ਜਾ ਰਹੇ ਆ, ਫਿਰ ਕੀ ਅਸੀਂ ਇੱਕ ਕੁਰਬਾਨੀ ਵਾਲੇ ਨੂੰ ਕਿਉਂ ਨਹੀਂ ਪ੍ਰੈਫਰ ਕਰ ਰਹੇ? ਬਿਲਕੁਲ ਠੀਕ, ਸਾਨੂੰ ਆਮ ਜਨਤਾ ਤਾਂ ਸਾਨੂੰ ਝੂਠ ਮਾਰ ਕੇ 1000 2000 ਦਾ ਜਾਂ ਕੋਈ ਮੁਫਤ ਦੀਆਂ ਲਾਲਚ ਦੇ ਕੇ ਸਾਨੂੰ ਠੱਗ ਕੇ ਲੈ ਗਏ। ਪਰ ਕੀ ਅਸੀਂ ਕੀਤੇ ਹੋਏ ਦਾ ਵੀ ਮੁੱਲ ਨਾ ਪਾਈਏ ਤਾਂ ਫਿਰ ਸਾਡੀ ਇਹ ਸਿੱਖ ਕੌਮ ਦੀ ਬੜੀ ਲਾਹਨਤ ਵਾਲੀ ਗੱਲ ਆ। ਤੇ ਬਾਕੀ ਰਹੀ ਗੱਲ ਇੱਥੋਂ ਸਰਬਜੀਤ ਸਿੰਘ ਖਾਲਸਾ ਜੀ, ਮੈਂ ਤਾਂ ਤੱਕਦਾ 99% ਉਹਨਾਂ ਦੀ ਜਿੱਤ ਹੋਊਗੀ, ਵਾਹਿਗੁਰੂ ਕਿਰਪਾ ਕਰਨਗੇ। ਤੇ ਦੂਜੀ ਗੱਲ ਹੈਗੀ ਜੀ, ਮੇਰੇ ਕੁਛ ਰਿਲੇਸ਼ਨ ਉਧਰ ਖਡੂਰ ਸਾਹਿਬ ਵਾਲੀ ਵੀ ਹੈਗੇ ਆ, ਤੇ ਉਧਰ ਵੀ ਭਾਈ ਅਮਰਤਪਾਲ ਸਿੰਘ ਜੀ ਦੀ ਮੇਰਾ ਖਿਆਲ ਆ ਜੀ, ਵਾਹਿਗੁਰੂ ਦੀ ਕਿਰਪਾ ਨਾਲ ਚੜ੍ਹਦੀ ਕਲਾ ਜੀ, ਤੇ ਅੱਗੇ ਪ੍ਰਮਾਤਮਾ ਭਲੀ ਕਰੇ ਜੀ। ਚਲੋ ਜੀ, ਲੈਟਸ ਸੀ। ਇਹ ਤੇ ਹੁਣ 4 ਜੂਨ ਨੂੰ ਪਤਾ ਲੱਗਣਾ ਕਿ ਊਂਟ ਕਿਸ ਪਾਸੇ ਬੈਠਾ। ਬਿਲਕੁਲ ਜੀ, ਧੰਨਵਾਦ ਜੀ, ਧੰਨਵਾਦ ਪ੍ਰੀਤਮ ਸਿੰਘ ਜੀ। ਜੀ ਜੀ, ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ। ਸੋ ਫਰੀਦਕੋਟ ਜਿਹੜੀ ਆਪਾਂ ਸੀਟ ਦਾ ਜ਼ਿਕਰ ਕੀਤਾ ਸੀ, ਉੱਥੋਂ ਪਹਿਲੀ ਕਾਲ ਆਈ ਸੀ ਆਪਾਂ ਨੂੰ, ਆਪਣੇ ਨਾਲ ਸਰੋਤੇ ਜੁੜੇ ਸੀ, ਜਿਨ੍ਹਾਂ ਨੇ ਦੱਸਿਆ ਕਿ ਭਾਈ ਸਰਬਜੀਤ ਸਿੰਘ ਖਾਲਸਾ ਉਹਨਾਂ ਨੂੰ ਕਾਫੀ ਹੁੰਗਾਰਾ ਮਿਲ ਰਿਹਾ। ਹਾਲਾਂਕਿ ਜਿਵੇਂ ਤੁਸੀਂ ਕਿਹਾ ਵੀ ਪਤਾ ਤਾਂ 4 ਨੂੰ ਲੱਗਣਾ, ਉਦੋਂ ਤੱਕ ਤਾਂ ਸਾਰੇ ਹੀ ਜਿੱਤੇ ਆ, ਸਾਰੇ ਹੀ MP ਏਦਾਂ ਹੀ। ਹਾਂਜੀ, ਤੇ ਆਪਾਂ ਅਗਲੇ ਕਾਲਰ ਵੱਲ ਵਧੀਏ ਜੀ। ਆਪਣੇ ਨਾਲ ਜੁੜੇ ਨੇ ਪਵਨ ਸ਼ਰਮਾ ਜੀ। ਸਤਿ ਸ੍ਰੀ ਅਕਾਲ ਪਵਨ ਸ਼ਰਮਾ ਜੀ, ਤੁਸੀਂ ਆਉਣੇ ਰਹੋ ਜੀ। ਹਾਂਜੀ, ਪ੍ਰਵੀਨ ਜੀ ਤੇ ਮੱਲੀ ਜੀ, ਬਹੁਤ ਬਹੁਤ ਸ਼ੁਕਰੀਆ ਤੁਹਾਡਾ ਜੀ। ਤੁਹਾਡਾ ਸਵਾਗਤ ਹੈ ਜੀ। ਤੁਹਾਡਾ ਸਵਾਗਤ ਹੈ ਜੀ। ਬਹੁਤ ਵਧੀਆ ਪ੍ਰੋਗਰਾਮ ਚੱਲਦਾ, ਬਹੁਤ ਵਧੀਆ ਮੁੱਦਾ ਜੀ ਵੋਟਾਂ ਦਾ। ਠੀਕ ਹੈ ਜੀ, ਥੈਂਕ ਯੂ ਜੀ। ਬਹੁਤ ਵਧੀਆ ਪੰਜਾਬੀ ਰੇਡੀਓ USA ਦੇ ਰਿਹਾ ਹੈ ਇਹੀ ਜਾਣਕਾਰੀ। ਧੰਨਵਾਦ ਤੁਹਾਡਾ, ਧੰਨਵਾਦ। ਮੈਂ ਡਿਸਟ੍ਰਿਕਟ ਫਤਿਹਗੜ੍ਹ ਸਾਹਿਬ ਤੋਂ ਹਾਂ ਜੀ। ਠੀਕ ਹੈ ਜੀ, ਦੱਸੋ ਫਿਰ ਸਾਨੂੰ ਉੱਥੋਂ ਦਾ ਹਾਲ ਮਾੜਾ ਮੋਟਾ ਕੀ ਹੈ ਉੱਥੇ? ਹਾਲ ਤਾਂ ਤਿੰਨੋਂ ਪਾਰਟੀਆਂ ਦਾ ਬੁਰਾ ਹੀ ਹੈ ਜੀ ਉੱਥੇ। ਠੀਕ ਹੈ, ਕੋਈ ਕੰਮ ਕਰਕੇ ਰਾਜੀ ਨਹੀਂ। ਸੁਖਬੀਰ ਬਾਦਲ ਜੀ ਨੇ ਅੱਜ ਤੋਂ 10 ਸਾਲ ਪਹਿਲਾਂ ਰੇਲਵੇ ਬ੍ਰਿਜ ਦਾ ਉਦਘਾਟਨ ਕੀਤਾ ਸੀ, ਹਜੇ ਤੱਕ ਕੰਪਲੀਟ ਨਹੀਂ ਹੋਇਆ। ਉਹ ਤੋਂ ਬਾਅਦ ਪਹਿਲਾਂ ਕਾਂਗਰਸ ਵੀ ਆ ਗਈ, ਫਿਰ ਆਪ ਵੀ ਆ ਗਏ। ਮਤਲਬ ਕਿ ਹਜੇ ਕੋਈ ਸ਼ੋਅ ਨਹੀਂ ਹੋ ਰਿਹਾ ਜੀ, ਕਿਉਂਕਿ ਸਾਡਾ ਜਿਹੜਾ ਸ਼ਹਿਰ ਆ ਮੰਡੀ ਗੋਬਿੰਦਗੜ੍ਹ, ਉਹ ਵਪਾਰੀ ਦਬਕਾ, ਥੋੜਾ ਜਿਹਾ ਮਹਾਜਨੀ ਆ, ਤੇ ਥੋੜੀ BJP ਦੀ ਜ਼ਿਆਦਾ ਉੱਥੇ ਸਪੋਰਟ ਹੋ ਰਹੀ ਹੈ ਜੀ। ਠੀਕ ਹੈ, ਅੱਛਾ, ਉੱਥੋਂ ਗੇਜਾ ਰਾਮ ਨੇ ਵਾਲਮੀਕੀ ਹੈ ਨਾ? ਹਾਂਜੀ, ਗੇਜਾ ਰਾਮ ਜੀ ਵਾਲਮੀਕੀ ਇਹ ਸਮੁਦਾਇ ਦੇ ਵਿੱਚੋਂ ਆ ਜੀ। ਅੱਛਾ ਜੀ। ਤੇ ਅਮਰ ਸਿੰਘ ਜੀ ਕਾਂਗਰਸ ਤੋਂ ਆ। ਅਮਰ ਸਿੰਘ ਤਾਂ ਪਹਿਲਾਂ ਚੁਣੇ ਗਏ ਸੀ ਨਾ ਪਿਛਲੀ ਵਾਰੀ? ਅਮਰ ਸਿੰਘ ਹਾਂਜੀ, ਪਹਿਲਾਂ MP ਆਈ, ਉਹਨਾਂ ਨੇ ਕਦੇ ਗੇੜਾ ਹੀ ਨਹੀਂ ਮਾਰਿਆ ਜੀ। ਉੱਥੇ ਸ਼ਹਿਰ ਵਿੱਚ ਚਲੋ ਅਸੀਂ ਤਾਂ ਇੱਥੇ ਹੁਣ 10 ਸਾਲ ਤੋਂ ਇੱਥੇ ਹੀ ਰਹਿੰਦੇ ਆ ਅਮਰੀਕਾ ਦੇ ਵਿੱਚ। ਮਤਲਬ ਜਾਈਦਾ 2-3 ਸਾਲ ਬਾਅਦ ਜਾਈਦਾ, ਕਦੇ ਕਹਿੰਦੇ ਆਏ ਨਹੀਂ ਹੈਗੇ, ਉਹਦਾ ਦਰਸ਼ਨ ਹੀ ਨਹੀਂ ਦਿੱਤੇ ਕਦੇ। ਸੰਸਦ ਦੇ ਵਿੱਚ ਨਹੀਂ ਉਹਨਾਂ ਨੇ ਕੋਈ ਮੁੱਦਾ ਚੱਕਿਆ, ਰੇਲਵੇ ਬ੍ਰਿਜ ਦਾ ਹੋ ਗਿਆ, ਕੋਈ ਰੋਡਾਂ ਦਾ ਹੋ ਗਿਆ, ਕੋਈ ਕੁਛ ਜੀ। ਹਾਂਜੀ ਹਾਂਜੀ। ਬਾਕੀ
ਰਾਤ ਵੀ ਮੇਰੀ ਗੱਲ ਹੋਈ ਸੀ ਜੀ, ਉਹ ਕਹਿੰਦੇ ਵੀ ਵੋਟਰ ਹਜੇ ਬਿਲਕੁਲ ਚੁੱਪ ਆ, ਇਹ ਤਾਂ ਕਹਿੰਦੇ 4 ਤਰੀਕ ਨੂੰ ਇਹ ਪਤਾ ਲੱਗੂ, ਜਿਹਦੇ ਕੋਲ ਜਾਈਦਾ ਸਾਰੇ ਹੀ ਹਾਂ ਕਰ ਦਿੰਦੇ ਆ। ਜੀ ਠੀਕ ਹੈ। ਹਾਂਜੀ ਤੇ ਸ਼ਰਮਾ ਜੀ ਜੁੜਿਆ ਕਰੋ ਤੁਸੀਂ, ਕਾਲ ਅੱਗੇ ਕਦੇ ਕੀਤੀ ਨਹੀਂ ਤੁਸੀਂ ਸਾਂਝੀ ਸੱਚ? ਨਹੀਂ, ਬਥੇਰੀ ਵਾਰੀ ਕਰਦਾ ਜੀ। ਠੀਕ ਹੈ ਫੇਰ ਠੀਕ ਹੈ, ਧੰਨਵਾਦ ਮੰਨੀ ਜੀ ਦੇ ਪ੍ਰੋਗਰਾਮ ਦੇ ਵਿੱਚ ਕਈ ਵਾਰੀ ਮੇਰੀ ਧੰਨਵਾਦ ਜੀ, ਧੰਨਵਾਦ, ਪੱਕੇ ਜੀ ਆ ਚੁਨੇ ਜੀ। ਹਾਂ ਜੀ, ਨਹੀਂ ਸ਼ਰਮਾ ਜੀ ਨਾਲ ਪ੍ਰਵੀਨ ਸ਼ਰਮਾ ਅਸੀਂ ਵੀ ਸ਼ਰਮਾ ਹੀ ਆ, ਪ੍ਰਵੀਨ ਜੀ ਤੁਸੀਂ ਵੀ ਸ਼ਰਮਾ ਹੀ ਹੋ, ਕੋਈ ਐਸੀ ਗੱਲ ਨਹੀਂ। ਠੀਕ ਹੈ। ਮਤਲਬ ਮੇਨ ਰੋਡ ਅੱਜ ਤੋਂ 10 ਸਾਲ ਪਹਿਲਾਂ ਉਦਘਾਟਨ ਹੋਇਆ ਸੀ, ਮਤਲਬ ਗੋਬਿੰਦਗੜ੍ਹ ਤੋਂ ਬਠਿੰਡੇ ਨੂੰ ਮੇਨ ਰੋਡ ਆ, ਬਾਇਆ ਅਮਲੋਹ ਹੋ ਕੇ। ਅੱਛਾ। ਰਣਧੀਰ ਸਿੰਘ ਜੀ ਕਾਂਗਰਸ ਦੇ 2 ਵਾਰੀ MLA ਬਣੇ, 4-5 ਵਾਰੀ ਧਰਮਸੋਤ ਜੀ ਬਣ ਗਏ, ਰੋਡ ਨਹੀਂ ਬਣੀ ਹੁਣ ਤੱਕ ਰੋਡ ਕੰਪਲੀਟ ਨਹੀਂ ਹੋਇਆ ਜੀ। ਇਹ MLA ਬਣ ਗਏ ਪਰ ਰੋਡ ਨਹੀਂ ਬਣੀ। ਹਾਂਜੀ, ਗੈਰੀ ਬੜਿੰਗ ਜੀ ਨੇ ਮਾੜਾ ਜਿਹਾ ਮੁੱਦਾ ਚੱਕਿਆ ਹੋਇਆ, ਉਹਦੇ ਵਿੱਚ ਵੀ ਉਹ ਕਈ ਵਾਰੀ ਵੀਡੀਓ ਪਾਉਂਦੇ ਹੁੰਦੇ ਆ ਮਲੋਹ ਰੋਡ ਦੀ, ਮਤਲਬ ਕਿ ਸਾਡੇ ਘਰ ਦੇ ਮੂਹਰੇ ਦੀ ਲੰਘਦਾ ਉਹ। ਠੀਕ ਹੈ। ਤੇ ਅੱਗੇ ਦੇਸ਼ ਭਗਤ ਦੀ ਯੂਨੀਵਰਸਿਟੀ ਆ ਜਾਂਦੀ ਆ, ਮਤਲਬ ਧੂੜੇ ਉੱਡਦੀ ਜਾਂਦੀ ਹੁੰਦੀ ਆ ਮਿੱਟੀ ਦੀ ਜੀ। ਠੀਕ ਹੈ। ਮਤਲਬ ਵਾਈਟ ਸ਼ਰਟ ਤੁਸੀਂ ਪਾ ਕੇ ਲੰਘ ਜਾਓ ਤਾਂ ਮਲੋਹ ਤੱਕ ਜਾਂਦੇ ਤੁਹਾਡੇ ਐਨ ਕਲਰ ਐਨ ਹੋ ਜਾਣਗੇ ਜੀ ਕਾਲੇ। ਠੀਕ ਹੈ ਜੀ, ਸ਼ਰਮਾ ਜੀ ਖਾਸੇ ਸਤੇ ਪਏ ਤੁਸੀਂ ਤਾਂ। ਹਾਂਜੀ ਹਾਂ ਜੀ, ਮਤਲਬ ਕਹਿਣ ਦਾ ਬਹੁਤ ਬੁਰਾ ਹਾਲ ਹੈ। ਧੰਨਵਾਦ ਸ਼ਰਮਾ। ਪਾਰਟੀ ਕੋਈ ਕਿਸੇ ਤਰ੍ਹਾਂ ਦਾ ਹੀ ਨਹੀਂ ਕੰਮ ਕਰ ਰਹੀ ਜੀ। ਠੀਕ ਹੈ ਜੀ, ਧੰਨਵਾਦ ਜੀ, ਧੰਨਵਾਦ। ਓਕੇ ਪ੍ਰਵੀਨ ਜੀ, ਮੱਲੀ ਜੀ ਬਹੁਤ ਸ਼ੁਕਰੀਆ ਜੀ, ਤੁਹਾਡਾ ਧੰਨਵਾਦ ਜੀ, ਤੁਹਾਡਾ ਧੰਨਵਾਦ, ਥੈਂਕ ਯੂ। ਦੇਖੋ ਗੱਲ ਤਾਂ ਇਹ ਹੈ ਕਿ ਤੁਹਾਡਾ ਵੋਟ ਜਾਂ ਤੁਹਾਡੀ ਚੋਣ ਮੁੱਦੇ ਤੇ ਹੋਣੀ ਚਾਹੀਦੀ। ਬਿਲਕੁਲ ਠੀਕ ਹੈ। ਸ਼ਰਮਾ ਜੀ ਨੇ ਦੇਖੋ ਕਿੱਡੀ ਵਧੀਆ ਗੱਲ ਕਹੀ, ਉਹ ਕਹਿੰਦੇ ਵੀ ਨੀਂਹ ਪੱਥਰ ਰੱਖਤਾ, ਫਲਾਨਾ ਬਣ ਗਿਆ ਫਲਾਨਾ ਬਣ ਗਿਆ, ਪਰ ਰੋਡ ਨਹੀਂ ਬਣੀ। ਏਦਾਂ ਹੀ ਸਾਡੇ ਸਾਰਿਆਂ ਦੇ ਜਿਹੜੇ ਮੁੱਦੇ ਹੋਣੇ ਚਾਹੀਦੇ ਨਾ ਮੱਲੀ ਸਾਹਿਬ, ਸਾਡੇ ਸਾਰਿਆਂ ਦੇ ਮੁੱਦੇ ਆਪਣਾ ਜਿਹੜਾ ਇਨਫਰਾਸਟ੍ਰਕਚਰ ਹੈ ਇਹਨੂੰ ਬਿਹਤਰ ਬਣਾਉਣ ਦੇ ਔਰ ਲੋਕਾਂ ਦੇ ਨਾਲ ਜੁੜੇ ਹੋਣੇ ਚਾਹੀਦੇ ਨੇ। ਰੋਡ ਦੇਖੋ, ਰੋਡ ਹੈ, ਉਹ ਰੋਡ ਕਿਸੇ ਹਿੰਦੂ ਨੇ ਤਾਂ ਘਰ ਨੂੰ ਲੈ ਨਹੀਂ ਜਾਣੀ, ਕਿਸੇ ਸਿੱਖ ਨੇ ਨਹੀਂ ਲੈ ਜਾਣੀ, ਬਿਲਕੁਲ ਏਦਾਂ ਹੀ, ਕਿਸੇ ਈਸਾਈ ਨੇ ਲੈ ਜਾਣੀ, ਕਿਸੇ ਮੁਸਲਮਾਨ ਭਰਾ ਨੇ ਨਹੀਂ ਲੈ ਜਾਣੀ, ਏਦਾਂ ਹੀ। ਠੀਕ ਹੈ। ਹਸਪਤਾਲ ਬਣੂਗਾ, ਉੱਥੇ ਤਾਂ ਹੈ ਨਹੀਂ ਇਕੱਲੇ ਸਿੱਖ, ਸਾਰਿਆਂ ਦਾ ਇਲਾਜ ਹੋਣਾ ਜੀ, ਸਾਰਿਆਂ ਦਾ ਇਲਾਜ ਹੋਣਾ। ਸਕੂਲ ਹੈ, ਉੱਥੇ ਤਾਲੀਮ ਇਕੱਲੇ ਹਿੰਦੂ ਦੇ ਬੱਚੇ ਨੇ ਥੋੜ੍ਹਾ ਲੈਣੀ, ਸਾਰਿਆਂ ਨੇ ਪੜ੍ਹਨੀ। ਠੀਕ ਹੈ। ਚੰਗੀਆਂ ਬੱਸਾਂ ਹੋਣਗੀਆਂ, ਚੰਗਾ ਇਨਫਰਾਸਟ੍ਰਕਚਰ ਹੋਊਗਾ, ਸਾਰਿਆਂ ਨੂੰ ਲਾਭ। ਇਸੇ ਕਰਕੇ ਆਪਾਂ ਕਹਿੰਦੇ ਆ ਕਿ ਜਦੋਂ ਵੋਟ ਪਾਉਣੀ ਆ, ਜਾਤ ਧਰਮ ਨੂੰ ਛੱਡ ਕੇ ਆਪਣੇ ਮੁੱਦੇ ਦੀ ਵੋਟ ਪਾਓ। ਹੁਣ ਜੇ ਮੰਨ ਲਓ ਸ਼ਰਮਾ ਜੀ ਨੇ ਦੱਸਿਆ ਵੀ ਅਮਲੋਹ ਤੋਂ ਕਿੰਨੇ ਲੋਕ ਲੰਘਦੇ ਹੋਣਗੇ, ਅੱਜ ਹੁਣ ਉੱਥੋਂ ਸ਼ਾਇਦ ਗੈਰੀ ਬੜਿੰਗ ਦਾ ਉਹਨਾਂ ਨੇ ਜ਼ਿਕਰ ਕੀਤਾ ਸੀ, ਆਮ ਆਦਮੀ ਪਾਰਟੀ ਤੋਂ। ਆਪਣੇ ਅਗਲੇ ਕਾਲਰ ਨੇ ਹਰਜਿੰਦਰ ਸਿੰਘ ਜੀ। ਸਤਿ ਸ਼੍ਰੀ ਅਕਾਲ ਹਰਜਿੰਦਰ ਸਿੰਘ ਜੀ, ਤੁਸੀਂ ਆਉਣੇ ਰਹੋ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਮੱਲੀ ਸਾਹਿਬ ਜੀ। ਸਤਿ ਸ਼੍ਰੀ ਅਕਾਲ ਜੀ। ਬਹੁਤ ਵਧੀਆ ਆਪਾਂ ਕਹਿੰਦੇ, ਪਰ ਤੁਹਾਨੂੰ ਤਾਂ ਸਾਰਾ ਕੁਝ ਪਤਾ। ਜਿਹੜੀ ਪਾਰਟੀ ਸਿਰਫ ਪਾਰਟੀ ਦੀ ਸਟੈਂਪ ਆ, 5 ਵਾਰੀ ਕੈਂਡੀਡੇਟ ਉਹੋ ਹੀ ਕਾਂਗਰਸ ਦੇ ਵਿਰੁੱਧ ਹੁੰਦਾ, ਮੁੜ ਕੇ ਉਹ ਆਮ ਚ ਆ ਜਾਂਦਾ, ਫਿਰ ਆਮ ਚ ਹੋ ਜਾਂਦਾ, ਫਿਰ ਫੇਰ ਬਦਲ ਜਾਂਦਾ। ਪਾਰਟੀ ਦਾ ਤਾਂ ਕੋਈ ਆਪਣੇ ਹੁਣ ਕੰਮ ਹੀ ਨਹੀਂ ਰਹਿ ਗਿਆ। ਬੰਦਾ ਮਤਲਬ ਪਾਰਟੀ ਤਾਂ ਹੀ ਹੋਵੇ ਜੇ ਪਾਰਟੀ ਦਾ ਰੂਲ ਜਾਣਨ, ਜਦੋਂ ਬਣ ਕੇ ਹੋਵੇ ਨਾ ਪਾਰਟੀ ਦਾ। ਕਿੰਨੇ ਕੈਂਡੀਡੇਟ ਮੇਰਾ ਜਲੰਧਰ ਜ਼ਿਲ੍ਹਾ ਆ ਜੀ। ਠੀਕ ਹੈ ਜੀ। ਸੌਰੀ ਮੈਂ ਤੁਹਾਡੀ ਗੱਲ ਰੋਕਤੀ, ਤੁਹਾਡੇ ਤਾਂ ਜਿੰਨੇ ਕੈਂਡੀਡੇਟ ਆ ਸਾਰੇ ਹੀ ਦਾ ਬਦਲੂਗਾ। ਮੈਂ ਉਹੀ ਕਿਹਾ, ਗੱਲ ਕੱਪੜਿਆਂ ਦਾ ਕੰਮ ਹੈ, ਜਿਹੜਾ ਮਰਜ਼ੀ ਕੱਪੜੇ ਬਦਲ ਕੇ ਤੇ ਉਹ ਦੂਜਾ ਕਾਂਗਰਸੀ ਅਕਾਲੀ। ਅੱਛਾ। ਕੋਈ ਵੀ ਮਤਲਬ ਕਿਸੇ ਪਾਰਟੀ ਦੇ ਵਿੱਚ ਵੀ ਮੈਂ ਤੇ ਕਹਿੰਦਾ ਵੀ ਬੰਦਾ ਦੇਖ ਕੇ ਫੇਰ ਵੋਟ ਪਾਉਣੀ ਚਾਹੀਦੀ ਆ, ਕੰਮ ਦੇ, ਕੋਈ ਪਾਰਟੀ ਤੇ ਨਾ ਲੱਗੋ। ਕਿਉਂਕਿ ਅਸੀਂ ਅੱਗੇ ਲਕੀਰ ਦੇ ਫਕੀਰ ਸੀਗੇ, ਕਹਿਣਾ ਜੀ ਅਸੀਂ ਅਕਾਲੀ ਆ, ਤੇ ਉਹ ਬੰਦੇ ਮੁੜ ਕੇ 6 ਮਹੀਨਿਆਂ ਵਿੱਚ ਬਦਲ ਕੇ ਦੂਏ ਪਾਸੇ ਚੱਲ ਜਾਣਾ। ਇਸ ਕਰਕੇ ਸਭ ਤੋਂ ਪਹਿਲਾਂ ਆਪਾਂ ਬੰਦੇ ਨੂੰ ਦੇਖੋ ਵੀ ਤੁਹਾਡਾ ਕਿਹੜਾ ਬੰਦਾ ਤੁਹਾਡੇ ਕੰਮ ਦੇ ਸਕਦਾ, ਕਿਹੜੇ ਬੰਦੇ ਦਾ ਪਿਛੋਕੜ ਕੀ ਆ। ਤੇ ਦੂਜੀ ਗੱਲ ਇੱਕ ਹੋਰ ਆ, ਜਿਹੜੀਆਂ ਪਾਰਟੀਆਂ ਆ ਇਹਨਾਂ ਨੂੰ ਵੀ ਆਪਣਾ ਇਹ ਲਾਭ ਬਣਾਉਣਾ ਚਾਹੀਦਾ ਵੀ ਜਿਹੜਾ ਬੰਦਾ ਦੂਜੀ ਪਾਰਟੀ ਚ ਆਉਂਦਾ ਉਹਨੂੰ ਘੱਟ ਤੋਂ ਘੱਟ ਵੀ ਇੱਕ ਇਲੈਕਸ਼ਨ ਉਹਨੂੰ ਟਿਕਟ ਨਾ ਦਿੱਤੀ ਜਾਵੇ, ਕੋਈ ਵੀ ਚੇਂਜ ਨਹੀਂ ਹੋ ਸਕਦਾ, ਮੈਂ ਗਾਰੰਟੀ ਦਿੰਦਾ। ਵਾਹ ਜੀ। ਅਸੂਲ ਤੇ ਕੋਈ ਹੋਵੇ ਸਿਆਸਤ। ਬਿਲਕੁਲ। ਅਸੂਲ ਆਉਂਦਿਆਂ ਤਾਂ ਉਹਨੂੰ ਹੱਥ 'ਚ ਟਿਕਟ ਫੜਾਉਣ ਦੇ ਬਾਹਰ ਹੀ ਗੇਟ ਤੋਂ ਖੜੇ ਹੁੰਦੇ ਆ, ਤੂੰ ਆਇਆ ਉਸ ਪਾਰਟੀ ਤੋਂ ਚੱਕ ਟਿਕਟ। ਸਹੀ ਗੱਲ, ਬਿਲਕੁਲ ਸਹੀ, ਇਦਾਂ ਹੀ ਆ ਜੀ। ਹੁਣ ਸਾਡੇ ਕੈਂਡੀਡੇਟ ਲਾ ਲਓ, ਤੁਹਾਡੇ ਉੱਥੇ ਜਲੰਧਰ 'ਚ ਕੀ ਮਾਹੌਲ ਹੈ ਜੀ, ਕਿਹਦੇ ਬਾਰੇ ਜ਼ਿਆਦਾ ਚਰਚਾ? ਸਾਡੇ ਜੀ ਜਿੱਦਾਂ ਹਾਲਾਤ ਬਦਲ ਹੀ ਜਾਂਦੇ। ਪਹਿਲਾਂ ਤਾਂ ਜਦੋਂ ਇਹ ਚੌਧਰੀ ਸੰਤੋਖ ਦੀ ਸੀਗੀ ਤਾਂ ਉਦੋਂ ਘਰ ਦੇ ਵਿੱਚੋਂ ਹੀ ਕਦੀ ਦੂਏ ਆਮ ਪਾਰਟੀ ਵਾਲ ਹੋ ਗਿਆ, ਤੇ ਚਲੋ ਲੋਕਾਂ ਨੇ ਉਹ ਵੋਟਾਂ ਪਾ ਦਿੱਤੀਆਂ, ਫਿਰ ਉਹ ਜਿੱਤ ਗਿਆ ਦੂਸਰਾ ਜਿਹੜਾ ਸੀਗਾ ਆਪਣੇ ਆਮ ਪਾਰਟੀ ਦਾ। ਹੁਣ ਉਹ ਚੇਂਜ ਹੋ ਕੇ ਤਾਂ ਬੀਜੇਪੀ ਚ ਚੱਲ ਗਿਆ, ਤੇ ਉਧਰ ਟੀਨੂ ਸੀ ਉਹ ਇੱਧਰ ਆ ਗਏ, ਮਤਲਬ ਆ ਗਿਆ ਦੂਏ ਪਾਸੇ। ਤੇ ਉਹ
ਗੱਲ ਏਦਾਂ ਆ ਵੀ ਹੁਣ ਇਸ ਟਾਈਮ ਜਿਹੜੀ ਹਵਾ ਆ ਉਦਾਂ ਮੈਂ ਤਾਂ ਚਲੋ ਹੈਗਾ, ਪਰ ਪਤਾ ਕਰੀਦਾ ਇਸ ਲਈ ਹਵਾ ਉਦਾਂ ਚੰਨੀ ਦੀ ਕੁਛ ਜ਼ਿਆਦਾ ਲੱਗਦੀ ਆ। ਠੀਕ ਹੈ, ਕਾਂਗਰਸ ਤੋਂ, ਸਾਬਕਾ ਮੁੱਖ ਮੰਤਰੀ ਕਾਂਗਰਸ ਤੋਂ, ਹਾਂਜੀ। ਠੀਕ ਹੈ। ਇਹ ਪਤਾ ਕੋਈ ਨਹੀਂ ਗਾ, ਇੱਕ ਲੋਕ ਏਦਾਂ ਕਰਦੇ ਆ, ਜਦੋਂ ਅਸੀਂ ਇੰਡੀਆ ਹੁੰਦੇ ਸੀ ਤਾਂ ਕਈਆਂ ਲੋਕਾਂ ਨੇ ਪੈਸੇ ਵੀ ਦੇਣੇ ਤੇ ਉਹ ਵੋਟਾਂ ਮੁੜ ਕੇ ਦੂਜਿਆਂ ਨੂੰ ਪਾ ਦੇਣੀਆਂ ਅਗਲਿਆਂ ਨੇ। ਮਤਲਬ ਇਹ ਕੋਈ ਬੰਦੇ ਦਾ ਅੱਜ ਕੱਲ ਪਤਾ ਨਹੀਂ ਜੀ। ਅੱਜ ਤਾਂ ਇੱਕ ਫੈਮਿਲੀ ਵਿੱਚ ਵੀ ਨਹੀਂ ਇਹ ਪਤਾ ਵੀ ਮੇਰੇ ਮੁੰਡੇ ਆ ਤਾਂ ਉਹਨਾਂ ਨੇ ਕਿੱਥੇ ਵੋਟ ਪਾਉਣੀ ਹੈ। ਜੀ ਜੀ ਬਿਲਕੁਲ, ਹਾਂਜੀ। ਇੱਕ ਜੇ 5 ਮੈਂਬਰ ਆ ਤੇ ਘਰਾਂ 'ਚ 5 ਝੰਡੇ ਲਾਏ ਆ। ਸਹੀ ਗੱਲ। ਹਾਂਜੀ ਜੀ ਜੀ, ਹਾਂਜੀ, ਥੈਂਕ ਯੂ, ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਹਰਜਿੰਦਰ ਸਿੰਘ ਜੀ। ਬਹੁਤ ਧੰਨਵਾਦ ਜੀ। ਬਿਲਕੁਲ, ਧੰਨਵਾਦ। ਜਲੰਧਰ ਦਾ ਜੀ ਦਲ ਬਦਲੂਆਂ ਦਾ ਗੜ੍ਹ ਅਮਲੀ ਸਾਹਿਬ। ਅੱਛਾ, ਹਾਂਜੀ, ਪਵਨ ਕੁਮਾਰ ਟੀਨੂ ਹੁੰਦੇ ਸੀ ਅਕਾਲੀ ਦਲ 'ਚ, ਅੱਛਾ, ਚੋਣ ਲੜ ਰਹੇ ਨੇ ਆਮ ਆਦਮੀ ਪਾਰਟੀ ਤੋਂ। ਦੱਸੋ। ਹਾਂਜੀ, ਤੇ ਸੁਸ਼ੀਲ ਕੁਮਾਰ ਰਿੰਕੂ ਜਿੱਤੇ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਬਣੇ, ਉਹਨਾਂ ਨੇ ਟਿਕਟ ਦਿੱਤੀ ਵੀ ਚੱਲ ਦੁਬਾਰੇ ਲੜਦਾ, ਉਹ ਚਲੇ ਗਏ ਭਾਜਪਾ 'ਚ। ਅੱਛਾ, ਮਹਿੰਦਰ KP ਸਾਰੀ ਉਮਰ ਅਕਾਲੀ ਦਲ ਨੂੰ ਗਾਲਾਂ ਕੱਢਦੇ ਰਹੇ, ਅੱਜ ਚੋਣ ਲੜ ਰਹੇ ਨੇ ਅਕਾਲੀ ਦਲ ਦੀ ਟਿਕਟ ਤੇ। ਇਹ ਇਸ ਤਰ੍ਹਾਂ ਦੀ ਸਿਆਸਤ ਦੇ ਸੀਨੇ 'ਚ ਦਿਲ ਨਹੀਂ ਹੁੰਦਾ, ਸਿਆਸਤ ਦੇ ਸੀਨੇ 'ਚ ਦਿਲ ਨਹੀਂ ਹੁੰਦਾ। 17 ਦਲ ਬਦਲੂ ਉਮੀਦਵਾਰ ਨੇ ਜੀ। ਹਰਜਿੰਦਰ ਸਿੰਘ ਜੀ ਨੇ ਗੱਲ ਕੀਤੀ ਸੀ ਦਲ ਬਦਲੂਆਂ ਦੀ, ਮੁੱਖ ਪਾਰਟੀਆਂ ਨੇ ਜਿਹੜੇ ਮੈਦਾਨ ਦੇ ਵਿੱਚ ਉਤਾਰੇ ਆ। ਚੋਣਾਂ ਦੇ ਉੱਤੇ ਰੌਚਕ ਚਰਚਾ ਆਪਾਂ ਇਸ ਤਰ੍ਹਾਂ ਜਾਰੀ ਰੱਖਾਂਗੇ, ਪਰ ਮਿਲਦੇ ਹਾਂ ਇੱਕ ਸ਼ਾਰਟ ਬ੍ਰੇਕ ਤੋਂ ਬਾਅਦ। ਜੁੜੇ ਰਹੋ ਪੰਜਾਬੀ ਰੇਡੀਓ ਦੇ ਨਾਲ। ਆਪਣੇ ਹਲਕੇ ਬਾਰੇ, ਕੈਂਡੀਡੇਟਾਂ ਬਾਰੇ, ਸਿਆਸਤ ਬਾਰੇ, ਸਰਕਾਰਾਂ ਬਾਰੇ, ਜਿਹਦੇ ਮਰਜ਼ੀ ਬਾਰੇ ਤੁਸੀਂ ਗੱਲਬਾਤ ਕਰਨੀ ਚਾਹੁੰਦੇ ਆ, ਆਪਣੀ ਰਾਏ, ਆਪਣਾ ਓਪੀਨੀਅਨ ਰੱਖਣਾ ਚਾਹੁੰਦੇ ਆ, ਸਟੂਡੀਓ ਦਾ ਨੰਬਰ ਹੈ 468 272 5200। ਜਲਦ ਵਾਪਸੀ ਇੱਕ ਸ਼ਾਰਟ ਬ੍ਰੇਕ ਤੋਂ ਬਾਅਦ।
ਜੀ ਜੀ, ਕੀ ਹਾਲ ਚਾਲ ਹੈ? ਜਿਸ ਮਸਲੇ ਤੇ ਤੁਸੀਂ ਗੱਲ ਕਰ ਰਹੇ ਹੋ ਨਾ, ਮੈਂ ਕਹਿੰਦੀ ਆ ਵੀ ਪੁੱਛੋ ਹੀ ਨਾ। ਇਸ ਮਸਲੇ ਤੇ ਹਰ ਘਰ ਤੇ ਹਰ ਗਲੀ 'ਚ ਗੱਲ ਹੋ ਰਹੀ ਹੈ ਇਸ ਵੇਲੇ। ਜੀ ਜੀ ਜੀ। ਤੇ ਔਖਾ ਇੰਨਾ ਹੈ ਕਿ ਜਿਵੇਂ ਉਹ ਸ਼ੇਰ ਨਹੀਂ ਕਹਿੰਦੇ ਹੁੰਦੇ ਸੀ ਕਹਾਵਤ ਕਿ ਰੱਬ ਇੱਕ ਐਸਾ ਗੋਰਖ ਧੰਦਾ ਖੋਲ ਦਿਆ ਜਿਹਨੂੰ ਕਾਫਰ ਹੋ ਜੇ ਬੰਦਾ। ਜੀ ਅੱਛਾ ਜੀ। ਉਹੋ ਜਿਹਾ ਮਸਲਾ ਹੈਗਾ। ਜਦੋਂ ਅਸੀਂ ਗੱਲ ਕਰਦੇ ਹਾਂ ਨਾ ਪਿਛਲੇ ਲੀਡਰਾਂ ਦੀ, ਜਿੱਦਾਂ 47 ਤੋਂ ਬਾਅਦ ਦੇ ਲੀਡਰ ਹੋਏ, ਉਹਨਾਂ ਲੀਡਰਾਂ ਨੂੰ ਆਪਣੇ ਆਪ ਨੂੰ ਸਜਾਉਣ ਦਾ ਜਾਂ ਆਪਣੇ ਘਰ ਨੂੰ ਬਣਾਉਣ ਦਾ ਇਸ ਪਾਸੇ ਨਹੀਂ ਸੀ ਧਿਆਨ ਜੀ। ਉਹਨਾਂ ਦਾ ਧਿਆਨ ਸੀ ਕਿ ਅਸੀਂ ਜੇ ਪਾਟ ਗਏ ਆ ਨਾ, ਅਸੀਂ ਹੁਣ ਸਿਵੇਂ ਕਿ ਜਾਈਏ ਤੇ ਆਪਣੇ ਜਿਹੜੇ ਟੁੱਟ ਗਏ ਉਹਨਾਂ ਨੂੰ ਸਵਾਰੀਏ ਕਿਵੇਂ। ਅਸੀਂ ਉਸ ਸਮੇਂ ਦੀ ਤਰੱਕੀ ਵੇਖੀ ਹੈ ਕਿ ਕਿੰਨਾ ਜ਼ੋਰ ਲਾ ਕੇ ਉਹਨਾਂ ਨੇ ਖੱਦਰ ਦੇ ਕੁੜਤੇ ਪਾ ਕੇ, ਅੱਜ ਭਾਵੇਂ ਲੋਕੀ ਜੋ ਮਰਜ਼ੀ ਕਹੀ ਜਾਣ, ਜਿਸ ਤਰੀਕੇ ਦੇ ਨਾਲ ਉਹਨਾਂ ਨੇ ਦੇਸ਼ ਦਾ ਸੁਧਾਰ ਕੀਤਾ, ਜਿਵੇਂ ਉਹਨਾਂ ਨੇ ਬਣਾਇਆ, ਸ਼ਿੰਗਾਰਿਆ, ਕਿੰਨਾ ਕੁਛ ਕੀਤਾ। ਜੇ ਗਿਣਨ ਲੱਗਾ ਤੇ ਮੈਨੂੰ ਲੱਗਦਾ ਟਾਈਮ ਹੀ ਬਹੁਤ ਨਿਕਲ ਜਾਏ। ਜੀ ਜੀ। ਗੱਲ ਉਸ ਸਮੇਂ ਦੀ, ਜਿਸ ਤੇ ਜੇ ਅਕਾਲੀਆਂ ਦੀ ਗੱਲ ਕਰਦੇ ਆ ਤੇ ਮਾਸਟਰ ਤਾਰਾ ਸਿੰਘ ਜੀ ਤੇ ਸੰਤ ਲੌਂਗੋਵਾਲ ਜੀ ਤੇ ਇਹ ਜਿਹੜੇ ਗੁਰਸਿੱਖ ਸਨ, ਇਹਨਾਂ ਦੇ ਬਚਪਨ 'ਚ ਅਸੀਂ ਦਰਸ਼ਨ ਵੀ ਕੀਤੇ ਕਿ ਇੰਨੀ ਇਹਨਾਂ ਦੇ ਮਨ 'ਚ ਸੇਵਾ ਦੀ ਭਾਵਨਾ ਸੀ ਕਿ ਅਸੀਂ ਪੰਥ ਦੇ ਜੇ ਨੇਤਾ ਹੈਗੇ ਆ ਤੇ ਅਸੀਂ ਪੰਥ ਦੀ ਵੀ ਗੱਲ ਕਰੀਏ, ਪਰ ਅਸੀਂ ਆਪਣੇ ਦੇਸ਼ ਨੂੰ ਟੁੱਟਣ ਨਾ ਦਈਏ, ਆਪਣੇ ਸਮਾਜ ਨੂੰ ਜੋੜ ਕੇ ਰੱਖੀਏ, ਕੰਮ ਕਰੀਏ। ਜੀ ਜੀ। ਇਸ ਸਮੇਂ ਦੇ ਲੀਡਰ ਮੈਨੂੰ ਮਾਸਟਰ ਤਾਰਾ ਸਿੰਘ ਜੀ ਬੜੇ ਚੇਤੇ ਆਉਂਦੇ ਨੇ, ਕਿਉਂਕਿ ਉਹਨਾਂ ਨੂੰ ਮੈਂ ਬੜੇ ਬਚਪਨ ਤੋਂ ਦੇਖਿਆ, ਉਹਨਾਂ ਦੀ ਦੌੜ ਭੱਜ ਨੂੰ ਦੇਖਿਆ। ਔਰ ਉਹ ਸਮੇਂ ਦੇ ਵਿੱਚ ਜਿੰਨੇ ਕੰਮ ਹੋਏ ਨੇ ਨਾ, ਮੈਂ ਕਹਿੰਦੀ ਹਾਂ ਵੀ ਸਾਰੀਆਂ ਪਾਰਟੀਆਂ ਰਲ ਕੇ ਜ਼ੋਰ ਲਾ ਲੈਣ ਨਹੀਂ ਹੋ ਸਕਦੇ ਜਿੰਨਾ ਕੁਛ ਉਹਨਾਂ ਨੇ ਪੰਜਾਬ ਦਾ ਕੀਤਾ। ਕਿੰਨਾ ਉਹਨਾਂ ਨੇ, ਜਿੰਨੀਆਂ ਨਹਿਰਾਂ ਸੀ, ਜੋ ਕੁਛ ਵੀ ਸੀ, ਉਹਨੂੰ ਵੰਡਿਆ, ਜ਼ਮੀਨਾਂ ਦੀ ਵੰਡ ਕਿਵੇਂ ਕੀਤੀ, ਗਦਾਵਰੀਆਂ ਕਿਵੇਂ ਕੀਤੀਆਂ, ਕਿਵੇਂ ਮਸਲੇ ਹੱਲ ਕੀਤੇ, ਕਿਵੇਂ ਮੁਰੱਬੇ ਵੰਡ ਕੇ ਦਿੱਤੇ। ਉਹਨਾਂ ਨੇ ਜੋ ਇੱਕ ਨਿਊ